ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਦੇ ਵਿੱਚ ਆਪਾਂ ਜੁੜਾਂਗੇ ਹਰਜੋਤ ਸਿੰਘ ਖਾਲਸਾ ਜੀ ਨਾਲ ਤੇ ਉਹਨਾਂ ਤੋਂ ਜਾਣਾਂਗੇ ਅਮਰੀਕਾ ਦੇ ਨਾਲ-ਨਾਲ ਵਿਸ਼ਵ ਦੇ ਵਿੱਚ ਵੱਡੀਆਂ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਕੁਝ ਖਾਸ ਜਾਣਕਾਰੀਆਂ। ਜੋੜਦੇ ਹਾਂ ਖਾਲਸਾ ਜੀ ਨੂੰ। ਖਾਲਸਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 20 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਜੀ, ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਤੁਸੀਂ 408-272-2500 ਤੇ ਕਾਂਟੈਕਟ ਕਰਕੇ ਸੰਪਰਕ ਕਰਕੇ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਟਰਕੀਅਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415-909-0503 ਤੇ ਕਰ ਸਕਦੇ ਹੋ। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ ਵਾਲੇ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਰਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੋਥਰੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੋਲੀਓ ਟਰੱਕ ਸ਼ਾਪ ਵਾਲੇ, ਬਰਨਸ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਹੋ ਤੁਸੀਂ ਹੋਮ ਲੋਨ, ਤਾਂ ਇਹਨਾਂ ਦੇ ਨਾਲ ਜਿਹੜਾ ਸੰਪਰਕ ਤੁਸੀਂ 855-905-2575 ਤੇ ਕਰ ਸਕਦੇ ਹੋ। ਜੀ ਖਾਲਸਾ ਜੀ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ। ਅੱਜ ਜੂਨਟੀਨਥ ਆ। ਜੀ। ਅੱਜ ਦੇ ਦਿਨ ਬਹੁਤ ਸਾਰੇ ਕਾਲੇ ਮੂਲ ਦੇ ਜੋ ਲੋਕ ਸੀ, ਜੀ। ਜਿਨ੍ਹਾਂ ਨੂੰ ਸਲੇਵ ਬਣਾ ਕੇ ਲਿਆਂਦਾ ਗਿਆ ਸੀ ਯੂਐਸਏ ਦੇ ਵਿੱਚ, ਉਹਨਾਂ ਨੂੰ ਆਜ਼ਾਦ ਕੀਤਾ ਗਿਆ ਸੀ। ਜੂਨਟੀਨਥ ਇਹ ਐਨਵਰਸਰੀ ਹੈਗੀ ਆ, ਹੂੰ। ਜਿਸ ਦਿਨ ਜਨਰਲ ਆਰਡਰ ਨੰਬਰ 3 ਬਾਈ ਯੂਨੀਅਨ ਆਰਮੀ ਜਨਰਲ ਗਾਰਡਨ ਗ੍ਰੈਂਜਰ ਨੇ ਜੂਨ 1865 ਨੂੰ ਜੋ ਲੋਕ ਕਾਲੇ ਮੂਲ ਦੇ ਸੀ, ਉਹਨਾਂ ਨੂੰ ਸਲੇਵ ਬਣਾ ਕੇ ਲਿਆਏ ਸੀ, ਉਹਨਾਂ ਨੂੰ ਆਜ਼ਾਦ ਕਰ ਦਿੱਤਾ ਸੀ। ਇਹ ਟੈਕਸਸ ਦੇ ਵਿੱਚ ਹੋਇਆ ਸੀ। ਇਸ ਨੂੰ ਅਫਰੀਕਨ ਅਮਰੀਕਨ ਹਿਸਟਰੀ, ਕਲਚਰ ਤੇ ਪ੍ਰੋਗਰੈਸਿਵ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਤੇ ਪਿਛਲੇ ਕਈ ਸਾਲਾਂ ਤੋਂ ਕੁਛ ਸਟੇਟਸ ਦੇ ਵਿੱਚ ਇਸ ਨੂੰ ਛੁੱਟੀ ਗਰਦਾਨਿਆ ਗਿਆ ਆ। ਇਸ ਨੂੰ ਫੈਡਰਲ ਹੌਲੀਡੇ ਵੀ ਗਰਦਾਨਿਆ ਗਿਆ ਆ, ਕਿਉਂਕਿ ਅੱਜ ਫੈਡਰਲ ਦੇ ਸਾਰੇ ਆਫਿਸਿਸ ਬੰਦ ਹੈਗੇ ਆ ਇਸ ਦਿਨ ਨੂੰ ਯਾਦ ਕਰਨ ਦੇ ਲਈ। ਜੂਨ 19 2022, ਸੋ ਅੱਜ ਫੈਡਰਲ ਹੌਲੀਡੇ ਹੈਗੀ ਆ। ਜੀ। ਯੂਐਸਏ ਦੇ ਵਿੱਚ ਬਹੁਤ ਸਾਰੇ ਜੋ ਫੈਡਰਲ ਆਫਿਸਿਸ ਆ ਉਹ ਬੰਦ ਰਹਿਣਗੇ, ਪਰ 10 ਦੇ ਕਰੀਬ ਜੋ ਸਟੇਟਸ ਹੈਗੀਆਂ ਆ ਜਿਨ੍ਹਾਂ ਦੇ ਵਿੱਚ ਛੁੱਟੀਆਂ ਆ। ਕੈਲੀਫੋਰਨੀਆ ਦੇ ਵਿੱਚ ਨਹੀਂ ਛੁੱਟੀ ਹੈਗੀ। ਕਈ ਬੈਂਕਸ ਓਪਨ ਆ, ਪਰ ਜੀ। ਮੈਜੋਰਟੀ ਦੇ ਵਿੱਚ ਸਾਰਾ ਕੁਛ ਸ਼ਟਡਾਊਨ ਹੈਗਾ ਆ। ਕੈਲੀਫੋਰਨੀਆ ਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਹੂੰ। ਕੈਲੀਫੋਰਨੀਆ ਦੇ ਵਿੱਚ ਇੱਕ ਬਿੱਲ ਹੈਗਾ ਆ ਪ੍ਰੋਗਰੈਸ ਦੇ ਵਿੱਚ, ਜੀ। ਵੀ ਜਦੋਂ ਕੈਲੀਫੋਰਨੀਆ ਦੇ ਵਿੱਚ ਵੀ ਇਸ ਦਿਨ ਨੂੰ ਛੁੱਟੀ ਵੱਲੋਂ ਜਾਣਿਆ ਜਾਊਗਾ, ਪਰ ਹਜੇ ਤੱਕ ਇਸ ਨੂੰ ਛੁੱਟੀ ਨਹੀਂ ਜਾਣਿਆ ਗਿਆ ਕੈਲੀਫੋਰਨੀਆ ਦੇ ਵਿੱਚ। ਸੋ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੋਣਾ ਨੇ ਵੀ ਪ੍ਰੋਕਲੇਮ ਕੀਤਾ ਜੂਨਟੀਨਥ ਨੂੰ। ਬਹੁਤ ਸਾਲਾਂ ਤੋਂ ਜੋ ਕਾਲੇ ਮੂਲ ਦੇ ਜਾਂ ਹੋਰ ਵੀ ਲੋਕ ਆ, ਆਜ਼ਾਦੀ ਪਸੰਦ ਲੋਕ ਹੈਗੇ ਆ, ਉਹ ਇਸ ਦਿਨ ਨੂੰ ਬੜੇ ਜ਼ੋਰ ਸ਼ੋਰ ਦੇ ਨਾਲ ਮਨਾ ਰਹੇ ਹੈਗੇ ਆ। ਕਹਿੰਦੇ ਪਈ ਇੰਡੀਪੈਂਡੈਂਸ ਅਮਰੀਕਾ ਦੀ ਜੁਲਾਈ 4 ਨੂੰ ਆ। ਜੀ। ਜੂਨ 19 ਨੂੰ ਹੈਗੀ ਆ, ਜਿਸ ਦਿਨ ਕਾਲੇ ਮੂਲ ਦੇ ਜੋ ਲੋਕ ਸਲੇਵ ਬਣਾ ਕੇ ਲਿਆਂਦੇ ਗਏ ਸੀ, ਉਹਨਾਂ ਨੂੰ ਆਜ਼ਾਦ ਕੀਤਾ ਗਿਆ ਸੀ ਸੰਨ 1865 ਦੇ ਵਿੱਚ। ਉਸ ਟਾਈਮ ਦੇ ਜੋ ਜਨਰਲ ਸੀਗੇ, ਉਹਨਾਂ ਨੇ ਗਲੈਵਿਸਟਨ ਟੈਕਸਸ ਦੇ ਵਿੱਚ ਇਹ ਅਨਾਉਂਸ ਕੀਤਾ ਸੀ, ਐਂਡ ਆਫ ਸਿਵਲ ਵਾਰ ਉਹਨਾਂ ਨੇ ਉਸ ਟਾਈਮ ਦੇ ਉੱਤੇ ਡਿਕਲੇਅਰ ਕੀਤਾ ਸੀਗਾ। ਸੋ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੋਣਾ ਨੇ ਵੀ ਯਾਦ ਕੀਤਾ ਹੈਗਾ ਜੀ। ਇਸ ਦਿਨ ਨੂੰ। ਕਹਿੰਦੇ ਵੀ ਜੂਨਟੀਨਥ ਨੈਸ਼ਨਲ ਫਰੀडम ਡੇ ਹੈਗਾ, ਡੇ ਆਫ ਆਬਜ਼ਰਵੈਂਸ ਹੈਗਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਿੱਲ ਦੇ ਉੱਤੇ ਵਰਕਆਊਟ ਕਰ ਰਹੇ ਹਾਂ, ਜਦੋਂ ਕੈਲੀਫੋਰਨੀਆ ਦੇ ਵਿੱਚ ਵੀ ਇਸ ਨੂੰ ਛੁੱਟੀ ਵਜੋਂ ਜਾਣਿਆ ਜਾਊਗਾ। ਜੀ।
ਅਗਲੀ ਜਿਹੜੀ ਖਬਰ ਆ ਉਹ ਆਪਾਂ ਚੱਲਦੇ ਹਾਂ ਅਫਰੀਕੀ ਦੇਸ਼ ਇਥੋਪੀਆ ਤੋਂ ਆ ਰਹੀ ਹੈ। ਬੜੀ ਮਾੜੀ ਖਬਰ ਇੱਥੇ ਘਟਨਾ ਜਿਹੜੀ ਹੈ ਵਾਪਰੀ ਹੈ ਖਾਲਸਾ ਜੀ। ਇੱਥੇ ਜਿਹੜੀ ਹੈ ਉਹ ਕਤਲੇਆਮ ਹੋਇਆ ਹੈ ਇੱਕ ਜਾਤੀ ਦਾ, ਇੱਕ ਫਿਰਕੇ ਦਾ। ਉਸ ਫਿਰਕੇ ਦਾ ਨਾਂ ਦੱਸਿਆ ਗਿਆ ਹੈ ਅਮਹਾਰਾ ਜਨਜਾਤੀ, ਜਿਹੜੀ ਇਹਨਾਂ ਦੇ ਕਰੀਬ 250 ਲੋਕਾਂ ਦਾ ਜਿਹੜਾ ਕਤਲੇਆਮ ਕਰ ਦਿੱਤਾ ਗਿਆ ਤੇ ਇਹ ਅਫਰੀਕੀ ਦੇਸ਼ ਇਥੋਪੀਆ ਦੇ ਵਿੱਚ ਅਰੋਮੀਆ ਪਿੰਡ ਪੈਂਦਾ, ਉੱਥੇ ਇਹ ਕਤਲੇਆਮ ਜਿਹੜਾ ਹੋਇਆ। ਸ਼ੰਕਾ ਇਹ ਜਤਾਈ ਜਾ ਰਹੀ ਹੈ ਕਿ ਜਿਹੜਾ ਇਹਨਾਂ ਦਾ ਵਿਦਰੋਹੀ ਗੁੱਟ ਹੈ, ਕੋਈ ਜਥੇਬੰਦੀ ਹੈ ਅਰੋਮੋ ਲਿਬਰੇਸ਼ਨ ਆਰਮੀ, ਜਿਹਨੂੰ OAL ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਉਹਨੇ ਇਸ ਵਾਰਦਾਤ ਨੂੰ ਘਿਨਾਉਣੀ ਕਹਿ ਲਓ ਜਾਂ ਇਸ ਖੂਨੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਹੈ। ਤੇ ਇਥੋਪੀਆ ਦੇ ਵਿੱਚ ਜਿਵੇਂ ਆਪਾਂ ਖਬਰਾਂ ਆਮ ਤੌਰ ਤੇ ਪੜ੍ਹਦੇ ਰਹਿੰਦੇ ਹਾਂ, ਆਮ ਤੌਰ ਤੇ ਉੱਥੋਂ ਦੀਆਂ ਖਬਰਾਂ ਵੱਡੀਆਂ ਆਉਂਦੀਆਂ ਰਹਿੰਦੀਆਂ। ਉੱਥੇ ਬਹੁਤ ਚਿਰ ਤੋਂ ਕੁਝ ਫਿਰਕਿਆਂ ਦੇ ਵਿੱਚ ਇਹੋ ਜਿਹਾ ਜਿਹੜਾ ਤਣਾਅ ਹੈ ਜਾਂ ਇਹੋ ਜਿਹੇ ਜਿਹੜੇ ਟਕਰਾਅ, ਖੂਨੀ ਟਕਰਾਅ ਉੱਥੋਂ ਆਉਂਦੇ ਰਹਿੰਦੇ ਆ। ਤੇ ਪਰ ਦੂਜੇ ਪਾਸੇ ਇਹ ਸਭ ਤੋਂ ਵੱਡੀ ਵਾਰਦਾਤ ਜਿਹੜੀ ਆ ਉਹ ਮੰਨੀ ਜਾ ਰਹੀ ਹੈ। 250 ਜਣਿਆਂ ਦਾ ਕਤਲ ਕਰ ਦਿੱਤਾ ਗਿਆ। ਅਮਹਾਰਾ ਫਿਰਕੇ ਦੇ ਨਾਲ ਸੰਬੰਧਿਤ ਲੋਕਾਂ ਦਾ ਜਿਹੜਾ ਉਹ ਕੀਤਾ ਗਿਆ। ਦੂਜੇ ਪਾਸੇ ਜਿਹੜਾ OLO ਵਾਲੇ ਨੇ, ਜਿਹੜਾ ਅਰੋਮੋ ਲਿਬਰੇਸ਼ਨ ਵਾਲੇ ਆਰਮੀ ਵਾਲੇ ਆ, ਉਹ ਕਹਿੰਦੇ ਵੀ ਅਸੀਂ ਇਸ ਵਾਰਦਾਤ ਦੇ ਵਿੱਚ ਸ਼ਾਮਲ ਨਹੀਂ ਆ। ਤੇ ਬੇਸ਼ੱਕ ਜਿਹੜੇ ਚਸ਼ਮਦੀਦ ਆ ਉੱਥੋਂ ਦੇ ਇਸ ਘਟਨਾ ਦੇ, ਉਹ ਤਾਂ ਕਹਿੰਦੇ ਸੀਗੇ ਕਿ ਜਿਹੜੇ ਬੰਦੇ ਹਮਲਾਵਰ ਸੀਗੇ ਉਹ ਓਰੋਮੋ ਲਿਬਰੇਸ਼ਨ ਆਰਮੀ ਦੇ ਹੀ ਸੀਗੇ। ਪਰ ਦੂਜੇ ਪਾਸੇ ਜਿਹੜੇ ਅਰੋਮੀਆਂ ਦੇ ਨੇੜੇ ਜਿਹੜੇ OLO ਵਾਲੇ ਰਹਿੰਦੇ ਆ, ਉਹਨਾਂ ਨੇ ਕਿਹਾ ਵੀ ਸਾਡੇ ਇਹ ਜਿਹੜੇ ਬੰਦੇ ਆ, ਇਹਨਾਂ ਨੇ ਇਸ ਘਟਨਾ ਨੂੰ ਨਹੀਂ ਅੰਜਾਮ ਦਿੱਤਾ, ਸਾਡੇ ਤੇ ਕੋਈ ਸਾਜ਼ਿਸ਼ਨ ਜਿਹੜਾ ਉਹ ਇਹ ਦੋਸ਼ ਜਿਹੜੇ ਆ ਉਹ ਲਾਏ ਜਾ ਰਹੇ ਆ। ਓਹਦਾ ਤਰੀਬੀ ਆ ਇਹਨਾਂ ਦਾ ਸਪੋਕਸਪਰਸਨ, ਉਹਨੇ ਇਹਨਾਂ ਸਾਰੇ ਦੋਸ਼ਾਂ ਤੋਂ ਜਿਹੜਾ ਉਹ ਇਨਕਾਰ ਕੀਤਾ। ਉਹ ਕਹਿੰਦੇ ਕਿ ਇਸ ਵਾਰਦਾਤ ਦੇ ਲਈ ਉਹਨਾਂ ਦੀ ਜਿਹੜੀ ਹੈ ਜਥੇਬੰਦੀ ਜਾਂ ਹੋਰ ਜਿਹੜੇ ਮਿਲਸ਼ੀਆ ਨੇ, ਜਾਂ ਤਾਂ ਆਰਮੀ ਇਹ ਕੰਮ ਕਰ ਸਕਦੀ ਹੈ ਜਾਂ ਜਿਹੜੇ ਮਿਲਸ਼ੀਆ ਉੱਥੋਂ ਦੇ ਆ ਉਹ ਇਸ ਕਾਰੇ ਨੂੰ ਅੰਜਾਮ ਦੇ ਸਕਦੇ ਆ। ਤੇ ਉਹ ਕਹਿੰਦੇ ਵੀ ਸਾਡੇ ਜਿਹੜੇ ਲੜਾਕੇ ਆ, ਸਾਡੇ ਜਥੇਬੰਦੀ ਨਾਲ ਜੁੜੇ ਜਿਹੜੇ ਬੰਦੇ ਆ, ਉਹ ਉੱਥੇ ਕਦੇ ਵੀ ਨਹੀਂ ਗਏ ਜਿੱਥੇ ਇਹ ਹਮਲਾ ਜਿਹੜਾ ਹੋਇਆ। ਦੂਜੇ ਪਾਸੇ ਜਿਹੜੇ ਲੋਕ ਨੇ ਉੱਥੋਂ ਦੇ, ਇਹਨਾਂ ਦੇ ਵਿੱਚ ਸਾਇਦ ਤਾਹਿਰ ਆ, ਜਿਨ੍ਹਾਂ ਨੇ ਮੀਡੀਆ ਨੂੰ ਇਹ ਸਾਰੀ ਜਾਣਕਾਰੀ ਦਿੱਤੀ ਹੈ। ਉਹ ਕਹਿੰਦੇ ਵੀ ਮੈਂ 240 ਦੇ ਕਰੀਬ ਡੈਡ ਬੋਡੀਜ਼ ਨੂੰ ਖੁਦ ਗਿਣਤੀ ਕੀਤੀ ਹੈ। ਤੇ ਇਹ ਕਹਿੰਦੇ ਵੀ ਸਾਡੀ ਜਿਹੜੀ ਇੱਥੋਂ ਦਾ ਫਿਰਕਾ ਅਮਹਾਰਾ, ਉਹਦੀਆਂ ਸਭ ਤੋਂ ਜ਼ਿਆਦਾ ਦਰਦਨਾਕ ਘਟਨਾਵਾਂ ਦੇ ਵਿੱਚੋਂ ਇੱਕ ਆ, ਜਿੱਥੇ ਸੈਂਕੜੇ ਲੋਕਾਂ ਨੂੰ, ਕਈ ਵਿੱਚ ਸੁੱਤੇ ਵੀ ਹੋਏ ਸੀਗੇ, ਤੇ ਉੱਥੇ ਜਿਹੜਾ ਉਹਨਾਂ ਦਾ ਬੜੀ ਬੇਰਹਿਮੀ ਦੇ ਨਾਲ ਕਤਲੇਆਮ ਕੀਤਾ ਗਿਆ। ਤੇ ਫਿਲਹਾਲ ਹੁਣ ਇਹਨਾਂ ਨੂੰ ਇੱਕ ਸਮੂਹਿਕ ਕਬਰਗਾਹ, ਜਿਵੇਂ ਉਹਨਾਂ ਦੇ ਧਾਰਮਿਕ ਰਸਮੋ ਰਿਵਾਜ ਨੇ, ਉੱਥੇ ਉਹਨਾਂ ਨੇ ਜਿਹੜੀ ਇਹ ਅੰਤਮ ਸੰਸਕਾਰ ਕਹਿ ਦਿੰਦੇ ਆਪਾਂ, ਉਹ ਉਹਨਾਂ ਦਾ ਜਿਹੜਾ ਕੀਤਾ ਜਾ ਰਿਹਾ। ਜੀ ਖਾਲਸਾ ਜੀ। ਜੀ। ਅਗਲੀ ਖਬਰ ਵੱਲ ਚਲੀਏ ਜੋ ਕਿ ਜਾਪਾਨ ਤੋਂ ਆ ਰਹੀ ਹੈ। ਜਾਪਾਨ ਦੀ ਇੱਕ ਕੋਰਟ ਨੇ ਰੂਲ ਕਰ ਦਿੱਤਾ ਹੈ ਵੀ ਸੇਮ ਸੈਕਸ ਮੈਰਿਜ ਬੈਨ ਅਨਕੋਂਸਟੀਟਿਊਸ਼ਨ ਨਹੀਂ ਹੈਗਾ। ਜੀ। ਜਾਪਾਨ ਦੇ ਵਿੱਚ ਬਹੁਤ ਸਾਰੇ ਗੇ ਤੇ ਲੈਸਬੀਅਨ ਜੋ ਗਰੁੱਪ ਹੈਗੇ, LGBTQ ਰਾਈਟ ਗਰੁੱਪ ਆ, ਉਹ ਟਰਾਈਆਂ ਕਰ ਰਹੇ ਸੀ, ਕੋਸ਼ਿਸ਼ ਕਰ ਰਹੇ ਸੀ ਵੀ ਜਾਪਾਨ ਦੇ ਵਿੱਚ ਵੀ ਸੇਮ ਸੈਕਸ ਮੈਰਿਜ ਨੂੰ ਅਲਾਓ ਕੀਤਾ ਜਾਵੇ। ਪਰ ਉੱਥੇ 2 ਜਾਣਿਆਂ ਨੇ ਲਾਸੂਟ ਫਾਈਲ ਕੀਤਾ ਸੀ ਜਾਪਾਨ ਦੀ ਇੱਕ ਕੋਰਟ ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਇਸ ਨੂੰ ਡਿਫਾਈਨ ਕੀਤਾ ਜਾਵੇ। ਸੋ ਜਾਪਾਨ ਦੀ ਕੋਰਟ ਨੇ ਇਹ ਕਿਹਾ ਵੀ ਜੋ ਉੱਥੇ ਬੈਨ ਲੱਗਾ ਆ ਵੀ ਸੇਮ ਸੈਕਸ ਮੈਰਿਜ, ਵੀ ਹਾਂਜੀ। ਬੰਦਾ ਬੰਦੇ ਨਾਲ ਜਾਂ ਲੇਡੀ ਲੇਡੀ ਨਾਲ ਮੈਰਿਜ ਨਹੀਂ ਕਰ ਸਕਦਾ, ਉਹ ਲੀਗਲ ਹੈਗਾ, ਉਹ ਅਨਕੋਂਸਟੀਟਿਊਸ਼ਨਲ ਨਹੀਂ ਹੈਗਾ। ਇਹ ਉੱਥੇ ਦੀ ਜੋ ਰੂਲਿੰਗ ਆ, ਉਹਨਾਂ ਨੇ ਕੋਰਟ ਨੇ ਉਸ ਦੀ ਰੂਲਿੰਗ ਦੇ ਵਿੱਚ ਦੱਸਿਆ ਹੈਗਾ। ਇਹ ਇੱਕ ਕੇਸ ਪਿੱਛੇ ਜਿਹੇ ਇਹ ਵੀ ਆਇਆ ਸੀ ਵੀ ਇੱਕ ਜਾਪਾਨ ਦੀ ਬੀਬੀ ਸੀ, ਮਾਸ਼ੀ ਸਕਾਤਾ, ਉਸਨੇ USA ਦੇ ਵਿੱਚ ਆਪਣੇ ਇੱਕ ਪਾਰਟਨਰ ਦੇ ਨਾਲ ਵਿਆਹ ਕੀਤਾ ਸੀ ਤੇ ਉਸ ਨੂੰ ਵੀ ਉਹਦੀ ਆਥੋਰਾਈਜੇਸ਼ਨ ਲੈਣ ਦੇ ਲਈ ਉੱਥੇ ਕੋਰਟ ਕੇਸ ਫਾਈਲ ਕੀਤਾ ਸੀ ਤੇ ਉਸ ਟਾਈਮ ਦੇ ਉੱਤੇ ਵੀ ਇਹ ਕਿਹਾ ਗਿਆ ਸੀ ਵੀ ਨਹੀਂ, ਇਹ ਅਲਾਓ ਨਹੀਂ ਆ। ਜੀ। ਜਾਪਾਨ ਇੱਕ ਇਦਾਂ ਦਾ ਮੁਲਕ ਆ ਏਸ਼ੀਅਨ ਕੰਟਰੀਜ਼ ਦੇ ਵਿੱਚ, ਕਹਿੰਦੇ ਵੀ ਕਾਫੀ ਰਿਲੇਟਿਵਲੀ ਲਿਬਰਲ ਹੈਗਾ, ਹਮ, ਕਾਫੀ ਲਿਬਰਲ ਹੈਗਾ ਏਸ਼ੀਅਨ ਸਟੈਂਡਰਡਸ ਦੇ ਮੁਤਾਬਕ। ਆਪਾਂ ਦੇਖਦੇ ਹੀ ਆ ਵੀ ਬਾਕੀ ਮੁਲਕ ਜਿਹੜੇ ਆ, ਖਾਸ ਕਰਕੇ ਇੰਡੀਆ ਜਾਂ ਪਾਕਿਸਤਾਨ ਜਾਂ ਹੋਰ ਮੁਲਕ ਆ, ਉਹਨਾਂ ਦੇ ਵਿੱਚ ਇੰਨੀ ਜ਼ਿਆਦਾ ਲਿਬਰਲਿਜ਼ਮ ਨਹੀਂ ਹੈਗੀ। ਪਰ ਇਸ ਡਿਸੀਜਨ ਨੂੰ ਲੈ ਕੇ ਬਹੁਤ ਸਾਰੇ ਬਿਜ਼ਨੈਸਿਸ ਆ, ਉਹ ਇਹ ਕਹਿ ਰਹੇ ਆ ਵੀ ਅਸੀਂ ਜਾਪਾਨ ਦੇ ਵਿੱਚ ਆਪਣਾ ਬਿਜ਼ਨਸ ਨਹੀਂ ਸੈਟਅਪ ਕਰਾਂਗੇ, ਕਿਉਂਕਿ ਇਹ ਇਸ ਮੈਰਿਜ ਦੇ ਉਲਟ ਹੈਗਾ। LGBTQ ਕਮਿਊਨਿਟੀ ਨੂੰ ਆਪਣੇ ਆਪ ਦੇ ਵਿੱਚ ਸਮਾਉਣਾ ਨਹੀਂ ਚਾਹੁੰਦੇ। ਇਹ ਉੱਥੇ ਇੱਕ ਮਾਸਾ ਜੰਗਾ ਸਿੰਬਾ ਹੈੱਡ ਹੈਗੇ ਪ੍ਰਾਈਮ ਸਰਵਿਸਿਜ਼ ਦੇ, ਗੋਲਡਮੈਨ ਸੈਕਸ ਦੇ,
ਜੀ। ਬੋਰਡ ਮੈਂਬਰ ਵੀ ਆ, ਉਹਨਾਂ ਨੇ ਇਹ ਦੱਸਿਆ। ਅੱਜ ਦੀ ਡੇਟ ਦੇ ਵਿੱਚ USA ਦਾ $1 ਜਾਪਾਨ ਦੇ 134.88 ਯੈਨ ਦੇ ਬਰਾਬਰ ਹੈਗਾ। ਜੀ, ਜੀ, ਜੀ। ਅਗਲੀ ਖਬਰ ਦੇ ਵੱਲ ਵਧੀਏ। ਅਮਰੀਕਾ ਦੇ ਵਿੱਚ ਜਿਹੜਾ ਗਨ ਕਲਚਰ ਆ, ਹਮੇਸ਼ਾ ਖਾਲਸਾ ਜੀ ਉਹਦੇ ਤੇ ਬਹਿਸ ਹੁੰਦੀ ਰਹਿੰਦੀ ਆ। ਆਪਾਂ ਵੇਖਦੇ ਹਾਂ ਜਦੋਂ ਕੋਈ ਵੱਡੀ ਘਟਨਾ ਵਾਪਰ ਜਾਂਦੀ ਆ। ਹੁਣ ਇੱਕ ਰਿਪੋਰਟ ਆਈ ਆ, ਉਹ ਰਿਪੋਰਟ ਕਹਿੰਦੀ ਹੈ ਕਿ ਅਮਰੀਕਾ ਦੇ ਵਿੱਚ ਜਿਹੜੇ ਗਨ ਕੰਪਨੀਆਂ ਨੇ, ਉਹਨਾਂ ਨੇ ਪਿਛਲੇ 20 ਸਾਲਾਂ ਯਾਨੀ ਕਿ 2 ਦਹਾਕਿਆਂ ਦੇ ਵਿੱਚ ਆਪਣੇ ਬਾਜ਼ਾਰ ਦੀ ਬਰੀਕੀ ਦੇ ਨਾਲ ਜਿਹੜੀ ਆ ਪੜਤਾਲ ਕੀਤੀ ਹੈ। ਤੇ ਉਹਨਾਂ ਦਾ ਇਹ ਜਿਹੜਾ ਮੈਸੇਜ ਆ, ਉਹ ਇਹ ਆ ਵੀ ਨਿੱਜੀ ਸੁਰੱਖਿਆ ਵਾਸਤੇ, ਪਰਸਨਲ ਜਿਹੜੀ ਆਪਣੀ ਸਿਕਿਉਰਿਟੀ ਵਾਸਤੇ ਲੋਕ ਜਿਹੜੇ ਆ, ਉਹ ਕਿੰਨੇ ਕੁ ਹਥਿਆਰ ਵੇਖਦੇ ਆ, ਜਾਂ ਯੂਥ ਨੂੰ ਜਾਂ ਹੋਰ ਜਿਹੜੇ ਆਪਦੇ ਵਾਸਤੇ ਦਿਖਾਉਣ ਵਾਸਤੇ, ਸ਼ਿਕਾਰ ਵਾਸਤੇ ਜਿਹੜੇ ਲੋਕ ਆ, ਉਹ ਕਿੰਨੇ ਕੁ ਗਨ ਜਿਹੜੇ ਆ ਖਰੀਦਦੇ ਆ। ਸਾਲ 2000 ਦੇ ਵਿੱਚ ਦੇਸ਼ ਦੇ ਵਿੱਚ 85 ਲੱਖ ਜਿਹੜੇ ਫਾਇਰ ਆਰਮਸ ਆ, ਉਹ ਵਿਕੇ ਸੀਗੇ, ਤੇ ਪਿਛਲੇ ਸਾਲ ਇਹੀ ਜਿਹੜੀ ਗਿਣਤੀ ਆ, ਉਹ 3 ਕਰੋੜ 99 ਲੱਖ ਜਿਹੜੀ ਰਹੀ ਆ। ਤੇ ਹੁਣ ਦੱਸਦੇ ਆ ਵੀ ਨਵੀਂ ਸਟੱਡੀ ਜਿਹੜੀ ਆਈ ਆ, ਉਹਦੇ ਵਿੱਚ ਇਹ ਗੱਲ ਖਾਲਸਾ ਜੀ ਸਾਹਮਣੇ ਆ ਰਹੀ ਆ ਕਿ ਜਿਹੜੇ ਗਨ ਖਰੀਦਦੇ ਨੇ, ਉਹਨਾਂ ਦੇ ਵਿੱਚ ਔਰਤਾਂ ਦੀ ਗਿਣਤੀ ਵੀ ਜਿਹੜੀ ਆ ਸਭ ਤੋਂ ਜ਼ਿਆਦਾ। ਜਿਹੜੇ ਗਨ ਬਣਾਉਂਦੇ ਨੇ ਜਾਂ ਹੋਰ ਲਾਇਰਸ ਨੇ ਜਾਂ ਹੋਰ ਨੇ, ਉਹਨਾਂ ਨੇ ਅਮਰੀਕੀਆਂ ਨੂੰ, ਇੱਕ ਬਹੁਤ ਵੱਡੇ ਵਰਗ ਨੂੰ ਇਹ ਭਰੋਸਾ ਦਿਵਾਇਆ ਵੀ ਤੁਹਾਡੇ ਕੋਲੇ ਇੱਕ ਗਨ ਹੋਣੀ ਹੁਣ ਜਿਹੜੀ ਆ ਲਾਜ਼ਮੀ ਜਿਹੜੀ ਆ ਹੋ ਗਈ ਆ। ਤੇ ਉਹ ਹੁਣ ਇੱਕ ਬਹੁਤ ਵੱਡੀ ਜਿਹੜੀ ਡਿਬੇਟ ਆ, ਉਹ ਚੱਲ ਪਈ ਹੈ ਕਿ ਗਨ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ। ਤੇ ਕਈ ਔਰਤਾਂ ਨੇ ਵੀ ਇਹ ਗੱਲ ਮੰਨੀ ਜਦੋਂ ਇਹਨਾਂ ਨੇ ਸਟੱਡੀ ਕੀਤੀ ਵੀ ਹੁਣ ਹਾਲਾਤ ਕਈ ਥਾਈਂ ਸਾਨੂੰ ਜਾਣ ਤੋਂ ਡਰ ਲੱਗਦਾ, ਇਸ ਕਰਕੇ ਸਾਡੇ ਇੰਟਰਸਟ ਹੈਗੇ ਨੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਗਨ ਖਰੀਦਾਂਗੇ। ਕਈ ਅੱਲੜ ਕੁੜੀਆਂ ਦੇ ਨਾਲ ਜਦੋਂ ਉਹਨਾਂ ਨੇ ਗਨ ਬਾਰੇ ਗੱਲਬਾਤ ਕੀਤੀ, ਗਨ ਕਲਚਰ ਬਾਰੇ। ਗਨ ਇੰਡਸਟਰੀ ਨੇ 2016 ਦੇ ਵਿੱਚ ਜਿਹੜਾ 2016 ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਰਿਕਾਰਡ ਆ, ਉਹ ਤਿਆਰ ਕੀਤਾ ਹੈ। ਪਿਛਲੇ ਸਾਲ ਇੱਕ ਸਟੱਡੀ ਹੋਈ ਸੀ, ਉਹਦੇ ਵਿੱਚ ਵੀ ਇਹ ਗੱਲ ਆਈ ਸੀ ਕਿ ਜਿਹੜੇ ਗਨ ਖਰੀਦਣ ਵਾਲੇ ਲੋਕ ਆ, ਉਹ 40 ਸਾਲਾਂ ਦੇ ਨੇੜੇ-ਤੇੜੇ ਆ, ਜਾਂ ਤਾਂ ਉਹ 40 ਤੋਂ ਘੱਟ ਨੇ, 35 ਵਾਲੇ, ਤੇ ਜਾਂ 42-45 ਵਾਲੇ। ਮਤਲਬ ਇਸ ਉਮਰ ਦੇ ਵਿੱਚ ਆ ਕੇ ਉਹਨਾਂ ਦੀ ਸੋਸ਼ਲੀ ਇਨਸਿਕਿਉਰਿਟੀ ਨੂੰ ਜ਼ਿਆਦਾ ਫੀਲ ਕਰਨ ਲੱਗ ਪਏ ਨੇ, ਇਹ ਇੱਕ ਜਿਹੜਾ ਕਾਰਨ ਹੋ ਸਕਦਾ। ਦੂਜਾ ਇਹ ਹੈ ਵੀ ਗਨ ਇੰਡਸਟਰੀ ਨੂੰ ਇੱਕ ਇਹ ਵੀ ਆਰਟੀਕਲ ਦੇ ਵਿੱਚ ਲਿਖੀ ਗਈ ਹੈ ਲਾਈਨ ਕਿ ਰਿਪਬਲਿਕਨ ਤੇ ਡੈਮੋਕ੍ਰੇਟਸ ਜਿਹੜੇ ਆ, ਉਹ ਉਮੀਦਵਾਰ ਨੈਸ਼ਨਲ ਰਾਈਫਲ ਐਸੋਸੀਏਸ਼ਨ ਦਾ ਸਮਰਥਨ ਜਤਾਉਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ਰਹਿੰਦੇ ਆ। ਤੇ ਪਿਛਲੇ ਦਿਨੀ ਇਹਨਾਂ ਦੋਨਾਂ ਪਾਰਟੀਆਂ ਨੇ ਗਨ ਕਲਚਰ ਦੇ ਪੱਖ ਦੇ ਵਿੱਚ ਵੀ ਜਿਹੜੀਆਂ ਮੁਹਿੰਮਾਂ ਦੇ ਵਿੱਚ ਹਿੱਸਾ ਲੈਂਦੇ ਰਹੇ ਆ। ਜਿੱਥੇ ਸਟੱਡੀ ਹੋਈ ਆ, ਉਹਨਾਂ ਯੂਥ ਨੇ ਵੀ ਮੰਨਿਆ ਵੀ ਸਾਡਾ ਜਿਹੜਾ ਪਾਰਟੀ ਨਾਲ ਤਾਲੁਕਾਤ ਆ, ਉਹ ਦੋਨਾਂ ਨਾਲ ਹੀ ਆ, ਪਰ ਸਾਡਾ ਜਿਹੜਾ ਇੰਟਰਸਟ ਆ ਗਨ ਪ੍ਰਤੀ, ਉਹ ਜਿਹੜਾ ਪਹਿਲਾਂ ਨਾਲੋਂ ਵੱਧ ਗਿਆ। ਜੀ ਜੀ। ਖਾਲਸਾ ਜੀ। ਸੋ ਬਿਲਕੁਲ, ਜੇ ਗਨ ਦੀ ਗੱਲ ਕਰਦੇ ਜਾਈਏ, ਟੈਕਸਸ ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ ਇੱਕ ਰਿਪਬਲਿਕਨਸ ਜੋ ਪਾਰਟੀ ਹੈਗੀ ਟੈਕਸਸ ਦੀ, ਜੀਓਪੀ ਆ, ਜੀ, ਉਹਨਾਂ ਨੇ ਮੀਟਿੰਗ ਕੀਤੀ, ਤੇ ਉਸ ਮੀਟਿੰਗ ਦੇ ਵਿੱਚ ਟੈਕਸਸ ਦੇ ਸੈਨੇਟਰ ਜੌਨ ਕੋਰਨਿਨ, ਜੋ ਲੀਡ ਕਰਦੇ ਜੀਓਪੀ ਨੈਗੋਸ਼ੀਏਸ਼ਨ ਬਾਈਪਾਰਟੀਸਨ ਗਨ ਟਾਕਸ ਨੂੰ ਲੈ ਕੇ, ਉਹਨਾਂ ਦੀ ਹੂਟਿੰਗ ਵੀ ਕੀਤੀ ਗਈ ਲੋਕਾਂ ਵੱਲੋਂ ਕਿ ਤੁਸੀਂ ਇਹ ਕਾਹਤੇ ਡੈਮੋਕ੍ਰੇਟਸ ਦਾ ਸਾਥ ਦੇ ਰਹੇ ਹੋ। ਜੀ, ਤੇ ਦੂਸਰੇ ਪਾਸੇ ਜੇ ਆਪਾਂ ਟੈਕਸਸ ਦੇ ਜੀਓਪੀ ਦੀ ਗੱਲ ਕਰਦੇ ਜਾਈਏ, ਉਹਨਾਂ ਨੇ ਵੀਕਐਂਡ ਦੇ ਦੌਰਾਨ ਇੱਕ ਰੈਜ਼ੋਲੂਸ਼ਨ ਅਡਾਪਟ ਕੀਤਾ ਹੈ 2020 ਦੀ ਇਲੈਕਸ਼ਨ ਰਿਜ਼ਲਟਸ ਨੂੰ ਲੈ ਕੇ। ਜੀ, ਰਿਪਬਲਿਕਨ ਪਾਰਟੀ ਆਫ ਟੈਕਸਸ, ਉਹਨਾਂ ਨੇ ਵੀਕਐਂਡ ਦੇ ਦੌਰਾਨ ਜੋ ਉਹਨਾਂ ਦੀ ਮੀਟਿੰਗ ਹੋਈ ਆ, ਉਸ ਕਨਵੈਨਸ਼ਨ ਹੋਈ ਆ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਜੋ ਬਾਈਡਨ, ਜੋ ਸਨ 2020 ਦੀ ਇਲੈਕਸ਼ਨ ਦੇ ਜੇਤੂ ਕਰਾਰ ਦਿੱਤੇ ਗਏ ਸੀ, ਉਹ ਹਜੇ ਵੀ ਅਸੀਂ ਉਸ ਦੇ ਵਿੱਚ ਯਕੀਨ ਨਹੀਂ ਕਰਦੇ, ਤੇ ਅਸੀਂ ਰਿਜੈਕਟ ਕਰਦੇ ਹਾਂ ਉਹਨਾਂ ਦੇ ਜੋ ਸਰਟੀਫਾਈਡ ਰਿਜ਼ਲਟਸ ਸੀਗੇ 2020 ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ। ਤੇ ਕਹਿੰਦੇ ਪਈ ਐਕਟਿੰਗ ਪ੍ਰੈਜ਼ੀਡੈਂਟ ਜੋਸਫ ਰੋਬਨੇਟ ਬਾਈਡਨ ਜੂਨੀਅਰ ਲੈਜੀਟੀਮੇਟਲੀ ਇਲੈਕਟ ਨਹੀਂ ਹੋਇਆ ਹੈਗਾ। ਇਹ ਉੱਥੇ ਦੀ ਜੀਓਪੀ ਨੇ ਰੈਜ਼ੋਲੂਸ਼ਨ ਪਾਸ ਕੀਤਾ ਹੈਗਾ। ਕਹਿੰਦੇ ਪਈ 2022 ਦੀਆਂ ਜੋ ਇਲੈਕਸ਼ਨਸ ਆਉਣੀਆਂ ਹੈਗੀਆਂ, ਉਸ ਨੂੰ ਅਸੀਂ ਸਟਰੋਂਗਲੀ ਅਰਜ ਕਰਦੇ ਹਾਂ ਵੀ ਰਿਪਬਲਿਕਨਸ ਬਹੁਤ ਜ਼ੋਰ ਸ਼ੋਰ ਦੇ ਨਾਲ ਕੰਮ ਕਰਨ, ਤਾਂ ਕਿ ਇਲੈਕਸ਼ਨ ਦੀ ਇੰਟੈਗਰਿਟੀ ਰੱਖੀ ਜਾ ਸਕੇ, ਜੋ ਪਿਛਲੇ 2 ਸਾਲ ਪਹਿਲਾਂ ਨਹੀਂ ਰੱਖੀ ਗਈ, ਪਿਛਲੇ ਸਾਲ ਨਹੀਂ ਰੱਖੀ ਗਈ, ਸੌਰੀ। ਜੀ, ਸੋ ਇਸ ਸੰਬੰਧ ਦੇ ਵਿੱਚ ਫਾਈਨਲ ਰੈਜ਼ੋਲੂਸ਼ਨ ਬ੍ਰਾਇਨ ਬੌਂਡ ਨੇ, ਇੱਕ ਕਮੇਟੀ ਮੈਂਬਰ ਆ, ਉਹਨਾਂ ਨੇ ਪਾਸ ਕੀਤਾ ਹੈਗਾ ਵੀ ਅਸੀਂ ਇਸ ਨੂੰ ਨਹੀਂ ਮੰਨਾਂਗੇ। ਹੁਣ ਇਹ ਵੀ ਗੱਲਬਾਤ ਚੱਲ ਰਹੀ ਆ ਵੀ ਟੈਕਸਸ ਹੋ ਸਕਦਾ ਆਉਣ ਵਾਲੀ ਇਲੈਕਸ਼ਨ ਦੇ ਵਿੱਚ
ਉਹ ਇੱਦਾਂ ਦਾ ਵੀ ਇੱਕ ਲੈ ਕੇ ਆਉਣ ਬਿੱਲ, ਜਿਹਦੇ ਮੁਤਾਬਕ ਟੈਕਸਸ ਨੂੰ USA ਤੋਂ ਅਲੱਗ ਕੀਤਾ ਜਾਵੇ, ਵੀ ਅਸੀਂ ਮੰਨਦੇ ਨਹੀਂ ਹੈਗੇ ਵੀ USA ਦੇ ਵਿੱਚ ਰਹਿਣਾ। ਸੋ ਇਹ ਕਾਫੀ ਜ਼ਿਆਦਾ ਆਪਾਂ ਦੇਖ ਸਕਦੇ ਹਾਂ ਰਿਫਟ ਇਸ ਟਾਈਮ ਚੱਲ ਰਿਹਾ ਹੈਗਾ। ਟੈਕਸਸ ਦੀ GOP ਨੇ 40 ਪੇਜ ਦਾ ਇਹ ਪਲੇਟਫਾਰਮ ਤਿਆਰ ਕੀਤਾ, ਬਾਈਐਨੂਅਲ ਕਨਵੈਨਸ਼ਨ ਜੋ ਉਹਨਾਂ ਦੀ ਹੂਸਟਨ ਦੇ ਵਿੱਚ ਹੋਈ ਹੈਗੀ ਆ। ਜੀ। ਅਗਲੀ ਖਬਰ ਦੇ ਵੱਲ ਵਧੀਏ ਆਪਾਂ। ਅਮਰੀਕਾ ਦੇ ਵਿੱਚ ਗੋਲੀਬਾਰੀ ਦੀ ਇੱਕ ਹੋਰ ਘਟਨਾ ਵਾਪਰੀ ਹੈ। ਪਤਾ ਲੱਗਿਆ ਵੀ ਵਾਸ਼ਿੰਗਟਨ DC ਦੇ ਯੂ ਸਟਰੀਟ ਨਾਰਥ ਵੈਸਟ ਦੇ ਵਿੱਚ ਇੱਕ ਮਿਊਜ਼ੀਕਲ ਪ੍ਰੋਗਰਾਮ ਸੀਗਾ ਤੇ ਇੱਥੇ ਫਾਇਰਿੰਗ ਦੀ ਇੱਕ ਵਾਰਦਾਤ ਹੋਈ ਆ। ਇਹਦੇ ਵਿੱਚ ਇੱਕ ਟੀਨੇਜਰ ਦੀ ਮੌਤ ਹੋ ਗਈ ਆ, ਜਦਕਿ ਇੱਕ ਪੁਲਿਸ ਮੁਲਾਜ਼ਮ ਦੇ ਨਾਲ ਹੀ 3 ਜਿਹੜੇ ਜਾਣੇ ਆ ਉਹ ਜ਼ਖਮੀ ਦੱਸੇ ਗਏ ਆ। DC ਪੁਲਿਸ ਯੂਨੀਅਨ ਨੇ ਵੀ ਇਸ ਗੱਲ ਦੀ ਜਿਹੜੀ ਪੁਸ਼ਟੀ ਕੀਤੀ ਹੈ ਕਿ ਇਹ ਵਾਰਦਾਤ ਹੋਈ ਆ ਤੇ ਜਿੱਥੇ ਖਾਲਸਾ ਜੀ ਵਾਰਦਾਤ ਹੋਈ ਆ ਉਹ ਇਲਾਕਾ ਵਾਈਟ ਹਾਊਸ ਤੋਂ ਮਹਿਜ਼ 2 ਮੀਲ ਦੀ ਦੂਰੀ ਤੇ ਆ। ਜਿਹੜੇ ਮੀਡੀਆ ਵਾ ਉਹ ਇਹ ਰਿਪੋਰਟ ਕਰਦਾ ਹੈ ਕਿ ਆਊਟਲੈਟ ਦੇ ਮੁਤਾਬਕ, ਜੇ ਆਪਾਂ ਆਊਟਲੈਟ ਦੀ ਖਬਰ ਤੇ ਜਾਈਏ, ਵੀ ਸ਼ੂਟਿੰਗ ਜਿਹੜੀ ਆ ਉਹ ਮਚੇਲਾ ਨਾਂ ਦੇ ਇੱਕ ਯੂਨਿਟ ਇਨ ਮਿਊਜ਼ੀਕਲ ਪ੍ਰੋਗਰਾਮ ਦੀ ਸਾਈਡ ਤੇ ਹੋਈ ਆ ਤੇ ਇਹਦੇ ਵਿੱਚ ਇੱਕ MPD ਪੁਲਿਸ ਮੁਲਾਜ਼ਮ ਦੀ ਜਿਹੜੀ ਆ ਪੈਰ ਦੇ ਵਿੱਚ ਗੋਲੀ ਲੱਗ ਗਈ ਸੀ ਤੇ ਹੋਰ ਵੀ ਕਈ ਜਿਹੜੇ 2-3 ਜਣੇ ਜ਼ਖਮੀ ਹੋਏ ਆ। ਤੇ ਪਰ ਦੂਜੇ ਪਾਸੇ ਇਹ ਵੀ ਗੱਲ ਕਹੀ ਜਾ ਰਹੀ ਆ ਵੀ ਇਹ ਆਪਸੀ ਵਿਵਾਦ ਸੀਗਾ, ਕੋਈ ਵੱਡੀ ਗੋਲੀਬਾਰੀ ਜਿਹੜੀ ਆ ਉਹ ਨਹੀਂ ਹੋਈ। ਆਪਸੀ ਵਿਵਾਦ ਕਰਕੇ ਇਹ ਜਿਹੜੀ ਗੋਲੀਬਾਰੀ ਦੀ ਘਟਨਾ ਹੋਈ ਆ। ਹਾਲੇ ਤੱਕ ਹਮਲਾਵਰ ਦੀ ਜਿਹੜੀ ਪਛਾਣ ਆ ਉਹ ਜਨਤਕ ਤਾਂ ਨਹੀਂ ਕੀਤੀ ਗਈ। ਪੁਲਿਸ ਡਿਪਾਰਟਮੈਂਟ ਦੇ ਜਿਹੜੇ ਹੈੱਡ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਇਸ ਹਮਲੇ ਦੇ ਵਿੱਚ ਜ਼ਖਮੀ ਹੋਏ ਜਿਹੜਾ ਪੁਲਿਸ ਮੁਲਾਜ਼ਮ ਆ ਉਹਦੀ ਵੀ ਹਾਲਤ ਜਿਹੜੀ ਆ ਉਹ ਠੀਕ ਆ, ਪੂਰੀ ਤਰ੍ਹਾਂ ਨਾਲ ਜਿਹੜਾ ਉਹ ਰਿਕਵਰ ਹੋ ਜਾਊਗਾ। ਸੋ ਅਮਰੀਕਾ ਦੇ ਵਿੱਚ ਪਿਛਲੇ 2 ਮਹੀਨਿਆਂ ਦੇ ਵਿੱਚ ਜੇਕਰ ਗੱਲ ਕਰੀਏ ਖਾਲਸਾ ਜੀ, ਤਾਂ ਇਹ ਗੋਲੀਬਾਰੀ ਦੀ 5ਵੀਂ ਵੱਡੀ ਘਟਨਾ 1 ਜੂਨ ਦੀ ਗੱਲ ਆ ਜਦੋਂ ਗੋਲੀਬਾਰੀ ਦੀ ਘਟਨਾ ਹੋਈ ਸੀਗੀ। ਤੇ ਉਸ ਤੋਂ ਇਲਾਵਾ ਮਈ ਮਹੀਨੇ ਦੇ ਵਿੱਚ ਵੀ ਆਪਾਂ ਦੇਖਿਆ ਕਿ ਕਿੰਨੀਆਂ ਗੋਲੀਬਾਰੀ ਦੀਆਂ ਜਿਹੜੀਆਂ ਘਟਨਾਵਾਂ ਹੋਈਆਂ। ਓਕਲਾਹੋਮਾ ਦੇ ਵਿੱਚ ਜਿਹੜੀ ਇਹ ਘਟਨਾ ਹੋਈ ਸੀਗੀ, 14 ਮਈ ਨੂੰ ਘਟਨਾ ਹੋਈ ਸੀ। 24 ਮਈ ਨੂੰ ਟੈਕਸਸ ਦੇ ਸਕੂਲ ਵਾਲੀ ਗੱਲ ਸਾਰਿਆਂ ਨੂੰ ਯਾਦ ਆ। 31 ਮਈ ਨੂੰ ਨਿਊ ਆਰਲੀਅਨਸ ਦੇ ਵਿੱਚ ਹੋਈ ਸੀ ਤੇ ਉਸ ਤੋਂ ਬਾਅਦ ਵਾਸ਼ਿੰਗਟਨ DC ਦੇ ਵਿੱਚ 20 ਜੂਨ ਨੂੰ ਹੋਈ ਸੀ, 1 ਜਣੇ ਦੀ ਮੌਤ ਹੋਈ ਸੀ। ਜਿਹੜੀ ਟੈਕਸਸ ਵਾਲੀ ਸੀ ਉਹਦੇ 'ਚ 23 ਮੌਤਾਂ ਹੋਈਆਂ ਸੀ, ਆਪਾਂ ਸਾਰਿਆਂ ਨੇ ਦੇਖਿਆ। ਓਕਲਾਹੋਮਾ ਵਾਲੀ ਦੇ ਵਿੱਚ ਵੀ ਹਸਪਤਾਲ ਵਾਲੀ 'ਚ 4 ਮੌਤਾਂ ਹੋਈਆਂ ਸੀਗੀਆਂ। ਸੋ ਇਸ ਤਰ੍ਹਾਂ ਨਾਲ ਜਿਹੜੀ ਸੁਪਰਮਾਰਕੀਟ 14 ਮਈ ਵਾਲੀ ਗੱਲ ਆ ਉਹਦੇ 'ਚ 10 ਮੌਤਾਂ ਹੋਈਆਂ ਸੀਗੀਆਂ। ਸੋ ਇਹ ਲਗਾਤਾਰ ਜਿਹੜੀ ਗਨ ਕਲਚਰ ਤੇ ਇਸੇ ਕਰਕੇ ਡਿਬੇਟ ਹੁੰਦੀ ਰਹਿੰਦੀ ਹੈ ਕਿ ਗੋਲੀਬਾਰੀ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਇਜ਼ਾਫਾ, ਵਾਧਾ ਦੇਖਿਆ ਜਾ ਰਿਹਾ। ਜੀ ਖਾਲਸਾ ਜੀ। ਜੀ ਬਿਲਕੁਲ। ਹੁਣ ਦੇਖੋ ਵਾਸ਼ਿੰਗਟਨ DC ਜਿੱਥੇ ਕੈਪੀਟਲ ਆ USA ਦੀ, ਜੀ, ਜੀ। ਉੱਥੇ ਇਹ ਸਾਰਾ ਕੁਝ ਵਾਪਰਿਆ ਹੈਗਾ। ਹਾਂਜੀ। ਸੋ ਇਹ ਇੱਕ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ USA ਦੇ ਵਿੱਚ, ਹਰ ਰੋਜ਼ ਕੋਈ ਨਾ ਕੋਈ ਮਾਸ ਸ਼ੂਟਿੰਗ ਆਪਾਂ ਦੇਖ ਰਹੇ ਹੈਗੇ ਆ। ਅਗਲੀ ਖਬਰ ਕ੍ਰਿਪਟੋ ਕਰੰਸੀਜ਼ ਨੂੰ ਲੈ ਕੇ ਹੈਗੀ ਆ। ਜੀ। ਕ੍ਰਿਪਟੋ ਕਰੰਸੀਜ਼ ਪਿਛਲੇ ਹਫ਼ਤਿਆਂ ਦੇ ਦੌਰਾਨ ਬਹੁਤ ਬੁਰੀ ਤਰ੍ਹਾਂ ਡਿੱਗੀਆਂ ਹੈਗੀਆਂ। ਹੂੰ। ਕੋਇਨਬੇਸ ਨਾਮ ਦੀ ਜੋ ਕੰਪਨੀ ਹੈਗੀ ਆ ਕ੍ਰਿਪਟੋ ਕਰੰਸੀ ਦੀ, ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਜੋ ਨਵੇਂ ਗ੍ਰੈਜੂਏਟ ਹੈਗੇ ਆ ਹਾਇਰ ਕੀਤਾ ਸੀ ਤੇ ਜਿਹੜੇ ਨਵੇਂ ਗ੍ਰੈਜੂਏਟ ਹੋਏ ਆ ਯੂਨੀਵਰਸਿਟੀ ਦੇ ਵਿੱਚੋਂ, ਤਾਂ ਕਿ ਉਹ ਗ੍ਰੈਜੂਏਸ਼ਨ ਹੋਣ ਤੋਂ ਬਾਅਦ ਆਪਣੀ ਜੌਬ ਸਟਾਰਟ ਕਰ ਸਕਣ। ਪਰ ਪਿਛਲੇ ਹਫ਼ਤੇ ਕੋਇਨਬੇਸ ਨੇ ਉਹ ਜਿੰਨੇ ਵੀ ਲੋਕਾਂ ਨੂੰ ਹਾਇਰ ਕੀਤਾ ਸੀ, ਉਹ ਜਿਨ੍ਹਾਂ ਨੇ ਕੰਮ ਸਟਾਰਟ ਕਰਨਾ ਸੀ, ਉਹਨਾਂ ਨੇ ਕੰਮ ਤਾਂ ਕੀ ਸਟਾਰਟ ਕਰਨਾ ਸੀ, ਉਹਨਾਂ ਨੂੰ ਚਿੱਠੀਆਂ ਪਾ ਦਿੱਤੀਆਂ ਵੀ ਅਸੀਂ ਤੁਹਾਡਾ ਜਿਹੜਾ ਐਕਸੈਪਟੈਂਸ ਸੀਗੀ ਉਸ ਨੂੰ ਵਾਪਸ ਲੈਣੇ ਹੈਗੇ ਆ, ਵੀ ਅਸੀਂ ਹੁਣ ਹੋਰ ਵੀ ਕੋਈ ਵੀ ਬੰਦਾ ਹਾਇਰ ਨਹੀਂ ਕਰਨਾ। ਇਸ ਕਰਕੇ ਬਹੁਤ ਸਾਰੇ ਨਵੇਂ ਗ੍ਰੈਜੂਏਟ ਜੋ ਖਾਸ ਕਰਕੇ ਕ੍ਰਿਪਟੋ ਕਰੰਸੀ ਮਾਰਕੀਟ ਦੇ ਵਿੱਚ ਜਾਣਾ ਚਾਹੁੰਦੇ ਸੀ, ਉਹਨਾਂ ਦੇ ਸੁਪਨੇ ਚਕਨਾਚੂਰ ਹੋਏ ਹੈਗੇ ਆ। ਕ੍ਰਿਪਟੋ ਕਰੰਸੀ ਕੋਇਨਬੇਸ ਨੇ ਇਕੱਲੇ ਨਵੇਂ ਬੰਦੇ ਹਾਇਰ ਕਰਨ ਤੋਂ ਨਾ ਨਹੀਂ ਕੀਤੀ, ਉਹਨਾਂ ਨੇ ਆਪਣੀ 18% ਵਰਕਫੋਰਸ ਨੂੰ ਵੀ ਲੇ ਆਫ ਕਰ ਦਿੱਤਾ ਹੈਗਾ। ਕਹਿੰਦੇ ਪਈ ਜੋ ਕੁਝ ਪਿਛਲੇ ਹਫ਼ਤਿਆਂ 'ਚ ਵਾਪਰਿਆ, ਆਪਾਂ ਦੇਖਿਆ ਵੀ ਕ੍ਰਿਪਟੋ ਕਰੰਸੀ ਦਾ ਬਹੁਤ ਬੁਰਾ ਹਾਲ ਹੋਇਆ ਹੈਗਾ। ਜੇ ਬਿਟਕੋਇਨ ਦੀ ਗੱਲ ਕਰਦੇ ਜਾਈਏ, ਇੱਕ ਟਾਈਮ ਦੇ ਉੱਤੇ ਬਿਟਕੋਇਨ ਦੀ ਕੀਮਤ $69,000 ਦੇ ਬਰਾਬਰ ਸੀ ਤੇ ਪਿਛਲੇ ਹਫ਼ਤੇ ਉਹ ਘਟ ਕੇ 17,601 ਦੇ ਉੱਤੇ ਪਹੁੰਚ ਗਈ ਸੀਗੀ। ਕਲੈਪਸ ਹੋਇਆ ਕਹਿੰਦੇ ਬਿਲਕੁਲ ਸਟੇਬਲ ਕੋਇਨ ਟੈਰਾ USD ਦਾ। ਮੈਕਰੋ ਇਕਨੋਮਿਕ ਫੈਕਟਰਸ ਦੇ ਮੁਤਾਬਕ ਹਾਈ ਇਨਫਲੇਸ਼ਨ ਤੇ ਹਾਈ ਇੰਟਰਸਟ ਰੇਟ ਜੋ US ਦੇ ਫੈਡਰਲ ਰਿਜ਼ਰਵ ਬੋਰਡ ਨੇ ਅਨਾਉਂਸ ਕੀਤਾ ਪਿਛਲੇ ਹਫ਼ਤੇ, 3 ਕੁਆਰਟਰ ਬੇਸਿਸ ਪੁਆਇੰਟ 0.75 ਇਨਕਰੀਜ਼ ਕੀਤਾ ਜੀ। ਤੇ ਇਹ ਵੀ ਆਸ
ਹੋ ਰਹੀ ਆ ਆਉਣ ਵਾਲੇ ਜੁਲਾਈ ਦੇ ਵਿੱਚ ਭਈ 75 ਬੇਸਿਸ ਪੁਆਇੰਟ ਇੱਕ ਵਾਰੀ ਫੇਰ ਫੈਡਰਲ ਰਿਜ਼ਰਵ ਬੋਰਡ ਇੰਟਰਸਟ ਰੇਟ ਵਧਾ ਸਕਦਾ ਹੈ। ਇਹ 35-40 ਸਾਲਾਂ ਬਾਅਦ ਇੰਨਾ ਵਧਾਇਆ ਗਿਆ ਹੈ। ਜੀ, ਦਹਾਕਿਆਂ ਬਾਅਦ ਜੋ ਇੰਟਰਸਟ ਰੇਟ ਆ ਉਸ ਨੂੰ ਵਧਾਉਣਾ ਸ਼ੁਰੂ ਕੀਤਾ ਗਿਆ ਆ, ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਆਲਮੋਸਟ ਜੋ ਤੁਸੀਂ ਮਨੀ ਲੈਂਡ ਕਰਨਾ ਸੀ, ਲੋਨ ਲੈਣਾ ਸੀ, ਉਹ ਫ੍ਰੀ ਵਾਂਗੇ ਸੀ। 2.5% 3% ਇੰਟਰਸਟ ਤੁਹਾਡਾ ਘਰਾਂ ਦਾ, ਕਾਰਾਂ ਦਾ ਇੰਟਰਸਟ ਰੇਟ ਬੜਾ ਘੱਟ ਸੀ, ਕ੍ਰੈਡਿਟ ਕਾਰਡ, ਹੁਣ ਇਹ ਸਾਰਾ ਕੁਝ ਉੱਪਰ ਜਾਣਾ ਸ਼ੁਰੂ ਹੋਊਗਾ, ਕਿਉਂਕਿ ਇੰਨਾ ਜ਼ਿਆਦਾ ਇੰਟਰਸਟ ਰੇਟ ਵਧਾਇਆ ਗਿਆ, ਇੱਕਦਮ ਜੰਪ ਕੀਤਾ ਗਿਆ। ਸੋ ਇਹਦਾ ਮੇਨ ਕਾਰਨ ਇਹੀ ਆ ਫੈਡਰਲ ਰਿਜ਼ਰਵ ਬੋਰਡ ਦੇ ਮੁਤਾਬਕ ਵੀ ਆਪਾਂ ਇਨਫਲੇਸ਼ਨ ਨੂੰ ਬੀਟ ਕਰਨਾ ਆ। ਸੋ ਜੇ ਇੰਟਰਸਟ ਰੇਟ ਵਧੂਗਾ, ਹੁਣ ਫਿਰ ਲੋਕਾਂ ਦੇ ਵਿੱਚ ਪਰਚੇਜ਼ਿੰਗ ਪਾਵਰ, ਖਰੀਦਣ ਦੀ ਜਿਹੜੀ ਤਾਕਤ ਆ ਕਿਸੇ ਵੀ ਸਮਾਨ ਦੀ, ਉਹ ਘਟ ਜਾਊਗੀ। ਕਿਉਂਕਿ ਹੁਣ ਤੁਸੀਂ ਹਿਸਾਬ ਲਾ ਲਓ ਵੀ ਜੇ ਕਿਸੇ ਦਾ 5 ਲੱਖ ਦਾ ਲੋਨ 2.5% ਤੇ ਸੀ ਤਾਂ ਉਹਦੀ ਕਿੰਨੀ ਪੇਮੈਂਟ ਸੀ, ਤੇ ਜੇ ਹੁਣ ਉਹ 6% ਆਲਰੇਡੀ ਘਰਾਂ ਦਾ ਲੋਨ ਚਲ ਗਿਆ ਤਾਂ ਹੁਣ ਕਿੰਨੀ ਪੇਮੈਂਟ ਹੋਊਗੀ। ਸੋ ਬੰਦਾ ਬਹੁਤ ਵਾਰ ਸੋਚੂਗਾ ਵੀ ਮੈਂ ਇਹ ਅਫੋਰਡ ਕਰ ਸਕੂੰਗਾ ਕਿ ਨਹੀਂ, ਤੇ ਨਾਲੇ ਆਉਣ ਵਾਲੇ ਸਮੇਂ 'ਚ ਹੋਰ ਇੰਟਰਸਟ ਰੇਟ ਉੱਪਰ ਜਾਣਾ ਹੈਗਾ। ਤੇ ਇਸ ਕਰਕੇ ਬਿਟਕੋਇਨ ਦੇ ਉੱਤੇ ਤੇ ਨੈਸਡੈਕ ਖਾਸ ਕਰਕੇ ਟੈਕਨੋਲੋਜੀ ਸਟਾਕਸ ਹੈਗੇ ਆ, ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਿਆ ਹੈਗਾ। ਜੀ। ਖਾਲਸਾ ਜੀ, ਇੱਥੇ ਆਪਾਂ ਰੁਕਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ। ਜੀ, ਸੋ ਬਿਲਕੁਲ। ਸਰੋਤਿਓ, ਹੁਣ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਤੁਸੀਂ ਕਿਤੇ ਨਾ ਜਾਓ, ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਆਪਾਂ ਹੁਣੇ ਪਰਤਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਅਪਡੇਟ ਅਮਰੀਕਾ। ਮੇਰੇ ਨਾਲ ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ। ਖਾਲਸਾ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਜੀ, ਜੀ ਆਇਆਂ ਨੂੰ। ਸਰੋਤਿਓ, ਅੱਗੇ ਆਪਾਂ ਖਬਰਾਂ ਵੱਲ ਚੱਲੀਏ। ਆਪਣੀ ਗੁਆਂਢੀ ਸਟੇਟ ਕੈਲੀਫੋਰਨੀਆ ਦੀ ਜੇ ਐਰੀਜ਼ੋਨਾ ਸਟੇਟ ਵੱਲ ਚੱਲੀਏ, ਅੱਗਾਂ ਨੇ ਭਾਰੀ ਨੁਕਸਾਨ ਕੀਤਾ ਹੋਇਆ ਹੈ। ਕੌਂਟਰੇਰਾਸ ਫਾਇਰ ਜੋ ਇਸ ਟਾਈਮ ਸਦਰਨ ਐਰੀਜ਼ੋਨਾ ਦੇ ਵਿੱਚ ਲੱਗੀ ਹੋਈ ਆ, ਉਹ 20,000 ਏਕੜ ਤੋਂ ਵੀ ਜ਼ਿਆਦਾ ਵੱਧ ਗਈ ਹੈਗੀ ਆ। 20,360 ਏਕੜ ਕੁਛ ਘੰਟੇ ਪਹਿਲਾਂ ਇਹ ਉੱਥੇ ਦੀ ਜੋ ਫਾਇਰ ਚੀਫ ਆ ਉਹਦੇ ਵੱਲੋਂ ਦੱਸਿਆ ਗਿਆ ਸੀ। ਇਵੈਕੂਏਸ਼ਨਸ ਹਜੇ ਤੱਕ ਮੈਂਡੇਟ ਨਹੀਂ ਕੀਤੀਆਂ ਗਈਆਂ। ਜੀ। ਪੀਮਾ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਨੇ ਇਹ ਦੱਸਿਆ, ਨਵੀਂ ਜੋ ਉਹਨਾਂ ਦੀ ਨਿਊਜ਼ ਰਿਲੀਜ਼ ਹੋਈ ਹੈਗੀ ਆ। ਪਰ ਕਿਸੇ ਵੀ ਟਾਈਮ ਦੇ ਉੱਤੇ ਕਹਿੰਦੇ ਇਵੈਕੂਏਸ਼ਨ ਆਰਡਰ ਹੋ ਸਕਦੀਆਂ ਹੈਗੀਆਂ। ਵਲੰਟੀਅਰਲੀ ਰੈਲੋਕੇਟ ਕਰਨਾ ਚਾਹੀਦਾ ਜੋ ਪਰਿਵਾਰਕ ਮੈਂਬਰ ਹੈਗੇ ਉਸ ਏਰੀਏ ਦੇ ਵਿੱਚ ਜਿਨ੍ਹਾਂ ਦੇ ਘਰ ਹੈਗੇ ਆ। ਜੋ ਫਾਇਰ 40 ਮੀਲ ਸਾਊਥ ਵੈਸਟ ਆਫ ਟੂਸੌਨ ਲੱਗੀ ਹੋਈ ਆ, 40% ਦੇ ਕਰੀਬ ਇਸ ਟਾਈਮ ਦੇ ਉੱਤੇ ਕੰਟੇਨਡ ਆ, ਯੂਐਸ ਕਲੀਅਰਿੰਗ ਹਾਊਸ ਫਾਰ ਫਾਇਰ ਇਨਫੋਰਮੇਸ਼ਨ ਦੇ ਮੁਤਾਬਕ। ਸ਼ੁੱਕਰਵਾਰ ਨੂੰ ਕੌਂਟਰੇਰਾ ਫਾਇਰ ਨੇ ਕਾਫੀ ਬਿਲਡਿੰਗਸ ਦਾ ਨੁਕਸਾਨ ਕਰ ਦਿੱਤਾ ਸੀ। ਤੇ ਕਿਟ ਪੀਕ ਨੈਸ਼ਨਲ ਆਬਜ਼ਰਵੇਟਰੀ ਜੋ ਆ, ਨੈਸ਼ਨਲ ਸਾਇੰਸ ਫਾਊਂਡੇਸ਼ਨ ਨਿਰਲੋਕ ਦੇ ਮੁਤਾਬਕ ਉੱਥੇ ਵੀ ਕੁਛ ਨੁਕਸਾਨ ਹੋਇਆ ਹੈਗਾ। ਜੂਨ 11 ਨੂੰ ਇੱਕ ਰਿਮੋਟ ਏਰੀਆ ਪਹਾੜੀਆਂ ਦੇ ਵਿੱਚ ਹੈਗਾ, ਤੋਹੋਨੋ ਉਹ ਦੈਮ ਇੰਡੀਅਨ ਰਿਜ਼ਰਵੇਸ਼ਨ, ਉੱਥੋਂ ਇਹ ਅੱਗ ਸਟਾਰਟ ਹੋਈ ਸੀ। ਜੀ। ਤੇ ਆਪਾਂ ਗੱਲ ਕਰੀਏ ਜਿਹੜੀਆਂ ਫਰਾਂਸ ਦੀਆਂ ਰਾਸ਼ਟਰਪਤੀ ਚੋਣਾਂ ਨੇ ਤਾਂ ਬਹੁਤ ਵੱਡੀ ਇੱਕ ਦੁਨੀਆ ਨੂੰ ਹੈਰਾਨ ਕਰ ਦੇਣ ਵਾਲੀ ਖਬਰ ਉੱਥੋਂ ਆਈ ਸੀਗੀ। ਹੁਣ ਦੱਸਦੇ ਆ ਵੀ ਖਾਲਸਾ ਜੀ, ਫਰਾਂਸ ਦੇ ਰਾਸ਼ਟਰਪਤੀ ਜਿਹੜੇ ਐਮਨੂਅਲ ਮੈਕਰੋਂ ਆ, ਉਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ, ਜਿਹੜੀਆਂ ਉੱਥੋਂ ਦੀਆਂ ਸੰਸਦੀ ਚੋਣਾਂ ਨੇ। 2 ਮਹੀਨੇ ਪਹਿਲਾਂ ਹੀ ਰਾਸ਼ਟਰਪਤੀ ਚੋਣਾਂ ਜਿੱਤ ਹਾਸਲ ਕਰਕੇ ਆਏ ਸੀਗੇ, ਪਰ ਹੁਣ ਉਹਨਾਂ ਨੇ ਨੈਸ਼ਨਲ ਅਸੈਂਬਲੀ ਦੇ ਵਿੱਚ ਬਹੁਮਤ ਜਿਹੜਾ ਉਹ ਖੋਹ ਦਿੱਤਾ ਹੈ, ਗਵਾ ਦਿੱਤਾ ਹੈ। ਹੁਣ ਦੱਸਦੇ ਆ ਵੀ ਉੱਥੋਂ ਦੇ ਜਿਹੜੀਆਂ ਵੈਬਸਾਈਟਸ ਨੇ ਉੱਥੇ ਜਿਹੜੀਆਂ ਉਹ ਰਿਪੋਰਟ ਕਰ ਰਹੀਆਂ ਨੇ, ਉਹ ਇਹ ਕਹਿ ਰਹੀਆਂ ਕਿ ਮੈਕਰੋ ਦੀ ਪਾਰਟੀ ਕੋਲ ਨੈਸ਼ਨਲ ਅਸੈਂਬਲੀ ਦੇ ਵਿੱਚ 300 ਤੋਂ ਜ਼ਿਆਦਾ ਸੀਟਾਂ ਸੀ, ਜਿਹੜੀਆਂ ਹੁਣ ਘਟ ਕੇ 245 ਰਹਿ ਗਈਆਂ ਤੇ ਫਰਾਂਸ ਦੀ ਨੈਸ਼ਨਲ ਅਸੈਂਬਲੀ ਦੇ ਵਿੱਚ ਬਹੁਮਤ ਦੇ ਲਈ 299 ਸੀਟਾਂ ਦੀ ਜ਼ਰੂਰਤ ਆ। ਤੇ ਹੁਣ ਉਧਰ ਦੂਜੇ ਪਾਸੇ ਲੈਫਟਿਸਟ ਲੀਡਰ ਨੇ ਮਰੀਨ ਲੀ ਪੇਨ, ਉਹਨਾਂ ਦੀ ਜਿਹੜੀ ਨੈਸ਼ਨਲ ਰੈਲੀ ਪਾਰਟੀ ਹੈ ਤੇ ਹੋਰ ਲੈਫਟ ਪਾਰਟੀਆਂ, ਉਹਨਾਂ ਦਾ ਜਿਹੜਾ ਗੱਠਜੋੜ ਹੈ, ਉਹ ਦੱਸਦੇ ਆ ਵੀ ਬਹੁਤ ਵੱਡੇ ਬਹੁਮਤ ਦੇ ਨਾਲ ਉਹਨਾਂ ਦੇ ਵੱਡੀ ਕਾਮਯਾਬੀ ਉਹਨਾਂ ਦੇ ਹੱਥ ਲੱਗ ਸਕਦੀ ਆ। ਤੇ ਲੀ ਪੇਨ ਦੀ ਪਾਰਟੀ ਨੇ 8 ਸੀਟਾਂ ਦੇ ਉੱਤੇ ਜਿਹੜੀ ਆ ਉਹ ਆਪਦੀ ਜਿਹੜੀ ਲੀਡ ਆ ਉਹ ਹਾਸਲ ਕਰ ਲਈ ਆ ਤੇ ਹੁਣ ਉਹਨਾਂ ਨੇ ਜਿਹੜਾ 299 ਵਾਲਾ ਜਿਹੜਾ ਅੰਕੜਾ ਆ ਉਹ ਛੋਹ ਲਿਆ। ਦੂਜੇ ਪਾਸੇ ਜਿਹੜੀ ਪ੍ਰਧਾਨ ਮੰਤਰੀ ਨੇ ਫਰਾਂਸ ਦੇ, ਉਹ ਕਹਿ ਰਹੇ ਐਲਿਜ਼ਾਬੇਥ ਬੋਰਨ, ਉਹ ਕਹਿੰਦੇ ਕਿ ਹਾਲਾਤ ਹੈਰਾਨ ਕਰ ਦੇਣ ਵਾਲੇ ਆ। ਆਧੁਨਿਕ ਫਰਾਂਸ ਦੇ ਵਿੱਚ ਇਸ ਤਰ੍ਹਾਂ ਦੀ ਨੈਸ਼ਨਲ ਅਸੈਂਬਲੀ ਨਹੀਂ ਦੇਖੀ ਤੇ ਹੁਣ ਉਹ ਕਹਿੰਦੇ ਸਾਡੇ ਲਈ ਥੋੜ੍ਹੀ ਜਿਹੀ ਸੋਚ ਵਿਚਾਰਨ ਵਾਲੀ ਤੇ ਜੋਖਮ ਵਾਲੀ ਜਿਹੜੀ ਆ ਉਹ ਸਥਿਤੀ ਜਿਹੜੀ ਆ ਬਣ ਚੁੱਕੀ ਆ। ਇੱਥੇ ਸੀਟਾਂ ਦੀ ਗੱਲ ਤਾਂ ਕਰਾਂਗੇ, ਪਰ ਫਰਾਂਸ ਦੀਆਂ ਚੋਣਾਂ ਅਹਿਮ ਕਿਉਂ ਨੇ? ਕਿਉਂ ਇਸ ਵੇਲੇ ਦੁਨੀਆ ਭਰ ਦੇ ਵਿੱਚ ਫਰਾਂਸ ਦੀ ਇਸ ਚੋਣ ਦੀ ਚਰਚਾ ਹੋ ਰਹੀ ਹੈ? ਉਹਦੇ ਪਿੱਛੇ ਕਾਰਨ ਬਹੁਤ ਵੱਡਾ ਇਹ ਹੈ ਵੀ 6 ਕਰੋੜ 70 ਲੱਖ ਦੀ ਆਬਾਦੀ ਵਾਲਾ ਫਰਾਂਸ ਦੁਨੀਆ ਦੀ 7ਵੀਂ ਵੱਡੀ ਅਰਥ ਵਿਵਸਥਾ ਮੰਨੀ ਜਾਂਦੀ ਹੈ। ਟੂਰਿਜ਼ਮ ਅਤੇ ਲਾਈਫਸਟਾਈਲ ਅਸੈਸਰੀਜ਼ ਦੇ ਲਈ ਦੁਨੀਆ ਭਰ ਦੇ ਵਿੱਚ ਫਰਾਂਸ ਜਿਹੜਾ ਉਹ ਮਸ਼ਹੂਰ ਹੈ ਤੇ ਤੀਜੀ ਸਭ ਤੋਂ ਵੱਡੀ ਨਿਊਕਲੀਅਰ ਪਾਵਰ ਵੀ ਹੈ ਫਰਾਂਸ। ਯੂਰਪੀਅਨ ਯੂਨੀਅਨ ਦੇ ਜਿਹੜੇ ਫਾਊਂਡਰ ਮੈਂਬਰਸ ਹੋਣ ਦੇ ਨਾਲ-ਨਾਲ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ 5 ਪਰਮਾਨੈਂਟ ਜਿਹੜੇ ਮੈਂਬਰਸ ਆ ਉਹਨਾਂ ਦੇ ਵਿੱਚੋਂ ਇੱਕ ਆ। ਤੇ ਜਿਹੜੇ ਉੱਥੋਂ ਦੀ ਇਸ ਵੇਲੇ ਹਾਲਾਤ ਨੇ ਉਹ ਇਹ ਨੇ ਵੀ ਮੈਕਰੋਂ ਦੀ ਪਾਰਟੀ 245 ਸੀਟਾਂ ਤੇ ਆ, ਨਿਊਪਸ ਲੈਫਟ ਪਾਰਟੀਆਂ ਦਾ ਜਿਹੜਾ ਗੱਠਜੋੜ ਆ ਉਹ 131 ਸੀਟਾਂ ਤੇ ਆ, 99 ਸੀਟਾਂ ਤੇ ਨੈਸ਼ਨਲ ਰੈਲੀ ਪਾਰਟੀ ਆ, 64 ਸੀਟਾਂ ਤੇ ਯੂਡੀਏ ਰਿਪਬਲਿਕਨਸ ਨੇ, 26 ਸੀਟਾਂ ਤੇ ਹੋਰ ਪਾਰਟੀਆਂ ਨੇ ਤੇ 22 ਸੀਟਾਂ ਤੇ ਹੋਰ ਜਿਹੜੀਆਂ ਲੈਫਟ ਦੇ ਨਾਲ ਪਾਰਟੀਆਂ ਤਾਲੁਕਾਤ ਰੱਖਦੀਆਂ ਨੇ, ਉਹ ਇਸ ਵੇਲੇ ਉੱਥੇ ਨੇ। ਤੇ ਆਹ ਜਿਹੜੀ ਪੂਰੀ ਸਥਿਤੀ ਆ ਉਹ ਫਰਾਂਸ ਦੀਆਂ ਚੋਣਾਂ ਦੀ ਬਣੀ ਹੋਈ ਆ। ਜੀ। ਜੀ। ਆਪਾਂ ਪਹਿਲਾਂ ਖਬਰ ਸਾਂਝੀ ਕੀਤੀ ਸੀ ਸਾਡੇ ਮੁਲਕ ਦੇ ਵਿੱਚ ਐਰੀਜ਼ੋਨਾ 'ਚ ਕਿਸ ਤਰ੍ਹਾਂ ਅੱਗ ਲੱਗੀ ਹੋਈ ਆ। ਜੇ ਯੂਰਪ ਦੀ ਗੱਲ ਕਰਦੇ ਜਾਈਏ, ਸਪੇਨ, ਜਰਮਨੀ ਦੇ ਵਿੱਚ ਵੀ ਵਾਈਲਡ ਫਾਇਰ ਨੂੰ ਉਹ ਫਾਈਟ ਕਰ ਰਹੇ ਆ। ਬਹੁਤ ਜ਼ਿਆਦਾ ਭਿਆਨਕ ਅੱਗ ਸਪੇਨ ਤੇ ਜਰਮਨੀ ਦੇ ਵਿੱਚ ਲੱਗੀ ਹੋਈ ਆ। ਕਹਿੰਦੇ ਵੀ 74,000 ਦੇ ਕਰੀਬ ਏਕੜ ਜ਼ਮੋਰਾ ਪ੍ਰੋਵਿੰਸ ਆ,
ਜੀ, ਸਪੇਨ ਦੀ ਉੱਥੇ ਸੜ ਕੇ ਸੁਆਹ ਹੋ ਚੁੱਕੇ ਹੈਗੇ ਆ। ਸਪੈਨਿਸ਼ ਅਥਾਰਟੀ ਨੇ ਕਿਹਾ ਵੀ 3 ਦਿਨਾਂ ਤੋਂ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਹੈਗਾ ਤੇ ਹਵਾਵਾਂ ਬਹੁਤ ਤੇਜ਼ ਚੱਲਦੀਆਂ। ਹਿਊਮਿਡਿਟੀ ਬਹੁਤ ਲੋ ਆ, ਜਿਹਦੇ ਕਰਕੇ ਅੱਗ ਦੇ ਉੱਤੇ ਕੰਟਰੋਲ ਨਹੀਂ ਕੀਤਾ ਜਾ ਰਿਹਾ। 650 ਦੇ ਕਰੀਬ ਫਾਇਰ ਫਾਈਟਰਸ ਲਗਾਤਾਰ ਪਾਣੀ ਡੰਪ ਕਰ ਰਹੇ ਆ, 에ਅਰਕ੍ਰਾਫਟ ਦੇ ਨਾਲ ਵੀ, ਆਪਣੇ ਜਿਹੜੇ ਫਾਇਰ ਬ੍ਰਿਗੇਡਸ ਆ ਉਹਨਾਂ ਦੇ ਨਾਲ ਵੀ। ਜ਼ਮੋਰਾਜ਼ ਸੀਅਰਾ ਡੇ ਲਾ ਕੋਲੇਬਰਾ ਟਾਊਨ ਜੋ ਹੈਗਾ ਉਸ ਏਰੀਏ ਦੇ ਵਿੱਚ। ਸਪੇਨ ਅਲਰਟ ਦੇ ਉੱਤੇ ਹੈਗਾ, ਆਊਟਬ੍ਰੇਕ ਹੋਰ ਵੀ ਹੋ ਸਕਦੀ ਆ ਵਾਈਲਡ ਫਾਇਰ ਦੀ। ਇਹ ਵੱਧ ਵੀ ਸਕਦਾ ਹੈਗਾ। ਬਹੁਤ ਜ਼ਿਆਦਾ ਹੌਟ ਟੈਂਪਰੇਚਰ ਇਸ ਟਾਈਮ ਚੱਲ ਰਿਹਾ ਹੈ। ਜੇ ਯੂਐਸਏ ਦੇ ਟੈਂਪਰੇਚਰ ਦੇ ਮੁਤਾਬਕ ਗੱਲ ਕਰਦੇ ਜਾਈਏ, 104 ਡਿਗਰੀ ਫਾਰਨਹਾਈਟ ਟੈਂਪਰੇਚਰ ਉੱਥੇ ਚੱਲ ਰਿਹਾ ਹੈਗਾ। ਇੰਨਾ ਜ਼ਿਆਦਾ ਕਦੇ ਹੌਟ ਹੋਇਆ ਨਹੀਂ ਹੈਗਾ। ਤੇ 2 ਮੁਲਕਾਂ ਦੇ ਵਿੱਚ ਪੂਰੇ ਜ਼ੋਰ-ਸ਼ੋਰ ਦੇ ਨਾਲ ਫਾਇਰ ਫਾਈਟਰ ਇਸ ਟਾਈਮ ਲੱਗੇ ਹੋਏ ਆ, ਤਾਂ ਕਿ ਅੱਗ ਨੂੰ ਜਲਦੀ ਤੋਂ ਜਲਦੀ ਵਧਾਇਆ ਜਾ ਸਕੇ। ਸੈਂਟਰਲ ਨਾਰਥ ਨਵਾਰਾ ਦੇ ਵਿੱਚ ਜੋ ਅਥਾਰਟੀਜ਼ ਹੈਗੀਆਂ, ਉਹਨਾਂ ਨੇ ਕਿਹਾ ਹੈ ਵੀ 15 ਛੋਟੇ-ਛੋਟੇ ਜੋ ਪਿੰਡ ਆ, ਉਹਨਾਂ ਨੂੰ ਪ੍ਰੀਕਾਸ਼ਨ ਦੇ ਲਈ ਪਾਇਆ ਗਿਆ ਵੀ ਹਾਈ ਟੈਂਪਰੇਚਰ ਹੋਊਗਾ, ਇਵੈਕੂਏਸ਼ਨ ਵੀ ਹੋ ਸਕਦੀ ਹੈਗੀ ਆ। ਫਾਰਮਰਸ ਨੂੰ ਇਹ ਕਿਹਾ ਗਿਆ ਆ ਵੀ ਜੋ ਹੈਵੀ ਮਸ਼ੀਨਰੀ ਆ ਉਸ ਨੂੰ ਯੂਜ਼ ਨਾ ਕਰੋ, ਕਿਉਂਕਿ ਉਹਦੇ ਨਾਲ ਸਪਾਰਕ ਦੇ ਨਾਲ ਅੱਗ ਲੱਗਣ ਦੇ ਚਾਂਸ ਕਾਫੀ ਵੱਧ ਸਕਦੇ ਹੈਗੇ ਆ। ਸੋ ਇਹ ਸਿਚੁਏਸ਼ਨ ਅੱਗ ਦੀ ਸਪੇਨ ਤੇ ਜਰਮਨ ਦੇ ਵਿੱਚ ਬਣੀ ਹੋਈ ਆ। ਜੀ। ਖਾਲਸਾ ਜੀ, ਰੂਸੀ ਪੱਤਰਕਾਰ ਦਮਿਤਰੀ ਮੁਰਾਤੋਵ ਨੂੰ ਨੋਬਲ ਸ਼ਾਂਤੀ ਜਿਹੜਾ ਅਵਾਰਡ ਆ, ਪੁਰਸਕਾਰ ਆ, ਉਹ ਮਿਲਿਆ ਸੀਗਾ, ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ। ਪਰ ਹੁਣ ਜਿਹੜੇ ਦਮਿਤਰੀ ਮੁਰਾਤੋਵ ਆ, ਉਹਨਾਂ ਨੇ ਇੱਕ ਫੈਸਲਾ ਲਿਆ ਜਿਹਦੇ ਨਾਲ ਦੁਨੀਆ ਨੂੰ ਬੜੀ ਹੈਰਾਨੀ ਹੋ ਰਹੀ ਆ। ਮੁਰਾਤੋਵ ਨੇ ਕਿਹਾ ਵੀ ਮੈਂ ਜਿਹੜਾ ਮੈਨੂੰ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਸੀ, ਮੈਂ ਉਹ ਆਪਣਾ ਨਿਲਾਮ ਕਰ ਦੇਣਾ ਹੈ ਤੇ ਉਹਦੀ ਜਿਹੜੀ ਕਮਾਈ ਹੋਊਗੀ ਉਹ ਯੂਨੀਸੈਫ ਨੂੰ ਦੇ ਦੇਵਾਂਗਾ, ਤਾਂ ਜੋ ਯੂਕਰੇਨ ਦੇ ਵਿੱਚ ਜੰਗ ਕਰਕੇ ਜਿਹੜੇ ਬੇਘਰ ਹੋਏ ਬੱਚੇ ਆ, ਉਹਨਾਂ ਦੀ ਮਦਦ ਜਿਹੜੀ ਆ ਉਹ ਕੀਤੀ ਜਾ ਸਕੇ। ਮੁਰਾਤੋਵ ਨੂੰ ਅਕਤੂਬਰ 2021 ਦੇ ਵਿੱਚ ਸੋਨ ਤਗਮੇ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਨੇ ਸੁਤੰਤਰ ਰੂਸੀ ਅਖਬਾਰ ਨੋਵਾਇਆ ਗਜ਼ਟ ਦੀ ਸਥਾਪਨਾ ਕੀਤੀ ਸੀ ਤੇ ਮਾਰਚ ਦੇ ਵਿੱਚ ਇਹ ਜਿਹੜਾ ਅਖਬਾਰ ਆ ਬੰਦ ਹੋ ਗਿਆ ਸੀ। ਉਸ ਸਮੇਂ ਉਹ ਇਹਦੇ ਮੁੱਖ ਸੰਪਾਦਕ ਸੀਗੇ, ਉਦੋਂ ਰਹੇ ਸੀਗੇ ਤੇ ਯੂਕਰੇਨ ਤੇ ਰੂਸ ਦੇ ਹਮਲੇ ਤੇ ਪੱਤਰਕਾਰਾਂ ਤੇ ਰੂਸੀ ਕਾਰਵਾਈਆਂ ਦੇ ਮੱਦੇਨਜ਼ਰ ਜਨਤਕ ਰੋਸ ਨੂੰ ਦਬਾਉਣ ਦੇ ਰੋਸ ਵਜੋਂ ਇਸ ਅਖਬਾਰ ਨੂੰ ਬੰਦ ਕਰ ਦਿੱਤਾ ਗਿਆ ਸੀ। ਮੁਰਾਤੋਵ ਨੇ ਇਨਾਮ ਦੀ ਨਿਲਾਮੀ ਤੋਂ ਮਿਲੀ $5 ਲੱਖ ਦੀ ਜਿਹੜੀ ਰਕਮ ਆ ਉਹ ਦਾਨ ਕਰਨ ਦਾ ਐਲਾਨ ਕੀਤਾ ਤੇ ਉਹ ਕਹਿੰਦੇ ਕਿ ਜੇ ਇਸ ਦਾਨ ਦੇ ਨਾਲ ਜਿਹੜੇ ਸ਼ਰਨਾਰਥੀ ਬੱਚੇ ਆ, ਜੇ ਉਹਨਾਂ ਨੂੰ ਘਰ ਮਿਲੂਗਾ, ਉਹਨਾਂ ਨੂੰ ਪੜ੍ਹਾਈ ਮਿਲੂਗੀ, ਤਾਂ ਮੇਰੇ ਲਈ ਇਸ ਤੋਂ ਬਿਹਤਰ ਕੁਛ ਹੋਰ ਹੋ ਨਹੀਂ ਸਕਦਾ। ਉਹ ਕਹਿੰਦੇ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਵਧੀਆ ਭਵਿੱਖ ਜਿਹੜਾ ਉਹਨਾਂ ਦਾ ਵਾਪਸ ਕਰਨਾ ਚਾਹੁੰਦੇ ਹਾਂ। ਸੋ ਇਹੋ ਜਿਹੇ ਵੀ ਲੋਕ ਹੋਏ ਨੇ। ਬੇਸ਼ੱਕ ਅੱਜ ਵਰਲਡ ਵਾਈਡ ਕ੍ਰਿਟਿਸਿਜ਼ਮ ਹੋ ਰਿਹਾ ਮੀਡੀਆ ਦਾ, ਸਾਰੇ ਕਿਤੇ ਮੀਡੀਆ ਤੇ ਜਿਹੜਾ ਖਾਲਸਾ ਜੀ, ਉਹ ਤੁਹਾਨੂੰ ਪਤਾ ਹੀ ਆ। ਆਪਾਂ ਦੇਖ ਲਓ ਇੰਡੀਅਨ ਮੀਡੀਆ ਨੂੰ ਕਿਸ ਤਰੀਕੇ ਨਾਲ ਲਿਆ ਜਾਂਦਾ। ਬਹੁਤ ਵੱਡੇ ਹੋਰ ਕੌਮਾਂਤਰੀ ਅਦਾਰੇ ਨੇ ਜਿਨ੍ਹਾਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ। ਅੱਜ ਰੂਸ ਯੂਕਰੇਨ ਕ੍ਰਾਈਸਿਸ ਤੇ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਉੱਥੇ ਵੀ ਮੀਡੀਆ ਦੇ ਪੱਖ ਦੇ ਜਾਂ ਮੀਡੀਆ ਦੇ ਜੋ ਉਹਨਾਂ ਦਾ ਰਿਹਾ ਯੋਗਦਾਨ, 100 ਬੰਦੇ ਨੇ ਉਹਨਾਂ ਨੇ ਔਨ ਏਅਰ ਜਾ ਕੇ, ਖਾਲਸਾ ਜੀ ਤੁਹਾਨੂੰ ਯਾਦ ਹੋਣਾ, ਆਪਣਾ ਅਸਤੀਫਾ ਦਿੱਤਾ ਸੀਗਾ ਵੀ ਅਸੀਂ ਹੁਣ ਇਸ ਤਰ੍ਹਾਂ ਕੰਮ ਨਹੀਂ ਕਰ ਸਕਦੇ। ਸੋ ਜਿਹੜੀ ਲੋਕਾਂ ਦੇ ਵਿੱਚ ਜਿਹੜੀ ਅਣਖ ਆ, ਗੈਰਤ ਆ, ਉਹ ਹਜੇ ਜਿਉਂਦੀ ਆ। ਮੁਰਾਤੋਵ ਵਰਗੇ ਲੋਕ ਪੱਤਰਕਾਰਤਾ ਦੇ ਲਈ ਹਮੇਸ਼ਾ ਮਿਸਾਲ ਬਣੇ ਰਹਿਣਗੇ, ਜਿਹੜੇ ਦੂਜੇ ਗਵਾਂਢੀ ਮੁਲਕ ਦੇ ਵਿੱਚ ਜਿਹੜੇ ਬੱਚੇ ਸ਼ਰਨਾਰਥੀ, ਉਹਨਾਂ ਨੂੰ ਜਿਨ੍ਹਾਂ ਨੇ $5 ਲੱਖ ਰਕਮ ਦੀ ਜਿਹੜੀ ਦਾਨ ਦੇਣ ਦਾ ਐਲਾਨ ਕੀਤਾ ਤੇ ਕਿਹਾ ਵੀ ਅਸੀਂ ਉਹਨਾਂ ਦਾ ਭਵਿੱਖ ਵਾਪਸ ਕਰਨਾ ਚਾਹੁੰਦੇ ਹਾਂ। ਇਹਦਾ ਮਤਲਬ ਵੀ ਉਹਨਾਂ ਦੇ ਭਵਿੱਖ ਖੋਲਿਆ ਗਿਆ ਜਾਂ ਖਿਲਵਾੜ ਕੀਤਾ ਗਿਆ। ਜੀ ਖਾਲਸਾ ਜੀ। ਅਗਲੀ ਖਬਰ ਕੋਲੰਬੀਆ ਤੋਂ ਆ ਰਹੀ ਹੈ। ਕੋਲੰਬੀਆ ਦੇ ਵਿੱਚ ਪਹਿਲੀ ਵਾਰੀ ਗੁਸਤਾਵੋ ਪੈਟਰੋ, ਜੀ, ਜੋ ਉਹ ਲੈਫਟ ਲਿਸਟ ਪ੍ਰੈਜ਼ੀਡੈਂਟ ਬਣੇ ਹੈਗੇ ਆ। ਉਹ ਫਾਰਮਰ ਗਰੀਲਾ ਫਾਈਟਰ ਸੀ। ਜੇਲ੍ਹ ਵੀ ਹੋਈ ਸੀ। ਕਾਫੀ ਚਿਰ ਜੇਲ੍ਹ ਤੋਂ ਬਾਅਦ ਉਹਨਾਂ ਦੇ ਕੇਸ ਕਲੀਅਰ ਹੋਏ ਤੇ ਹੁਣ ਉਹ ਇਲੈਕਸ਼ਨ ਲੜੇ ਤੇ ਇਲੈਕਸ਼ਨ ਦੇ ਵਿੱਚ ਉਹ ਵਿਨ ਕਰ ਗਏ ਹੈਗੇ ਆ। ਜੀ, ਸੋ ਬਹੁਤ ਵਾਰ ਆਪਾਂ ਖਬਰਾਂ ਪੜ੍ਹਦੇ ਹਾਂ ਵੀ ਦੇਖੋ ਜੀ, ਇਹ ਤਾਂ ਮਿਲੀਟੈਂਟ ਆ, ਗਰੀਲਾ ਆ, ਇਹਨਾਂ ਨੂੰ ਤਾਂ ਮੇਨ ਸਟ੍ਰੀਮ 'ਚ ਆਉਣਾ ਨਹੀਂ ਚਾਹੀਦਾ। ਹਾਂਜੀ, ਹੁਣ ਉੱਥੇ ਦੇ ਲੋਕਾਂ ਨੇ ਉਹਨਾਂ ਨੂੰ ਇਲੈਕਟ ਕਰ ਰਿਹਾ ਆ। ਜਿਨ੍ਹਾਂ ਨੂੰ ਹਰਾਇਆ ਆ ਰੋਡੋਲਫੋ ਹਰਨਾਂਡੇਜ਼, ਬਹੁਤ ਹੀ ਇੱਕ ਅਮੀਰ ਬੰਦਾ ਹੈਗਾ ਜਿਸ ਨੂੰ ਉਹਨਾਂ ਨੇ ਵੋਟਾਂ ਦੇ ਵਿੱਚ ਹਰਾਇਆ ਹੈਗਾ। ਗੁਸਟਾਵੋ ਪੈਟਰੋ ਨੇ ਰੋਡੋਲਫੋ ਹਰਨਾਂਡੇਜ਼ ਨੂੰ 50.47% ਵੋਟਾਂ ਇਹਨਾਂ ਦੇ ਹੱਕ 'ਚ ਆਈਆਂ ਤੇ 47.27% ਵੋਟਾਂ ਹਰਨਾਂਡੇਜ਼ ਦੇ
ਹੱਕ ਦੇ ਵਿੱਚ ਆਈਆਂ ਹੈਗੀਆਂ। ਤੇ ਪੈਂਦੇ ਸੱਟੇ ਹੀ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਵੀ ਬਹੁਤ ਸਾਰੇ ਲੋਕ ਮੇਰੇ ਨਾਲ ਐਗਰੀ ਵੀ ਨਹੀਂ ਕਰਦੇ ਹੋਊਗੇ, ਪਰ ਆਪਾਂ ਆਪਣੇ ਮੁਲਕ ਨੂੰ ਉੱਪਰ ਚੱਕਣ ਦੇ ਲਈ ਸਾਰੇ ਵਿਰੋਧੀਆਂ ਦੇ ਨਾਲ ਵੀ ਰਲ ਕੇ ਇਕੱਠੇ ਕੰਮ ਕਰਾਂਗੇ। ਕਹਿੰਦੇ ਭਈ ਮੈਂ ਓਲਿਵ ਬ੍ਰਾਂਚ ਦਿੰਦਾ ਹੈਗਾ ਜਿੰਨੇ ਵੀ ਮੇਰੇ ਕ੍ਰਿਟਿਕ ਰਹੇ ਆ, ਤਾਂ ਕਿ ਆਪਾਂ ਮੁਲਕ ਨੂੰ ਅੱਗੇ ਲਿਜਾ ਸਕੀਏ। ਸਾਡੇ ਆਪਣੇ ਮੁਲਕ USA ਦੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਨੇ ਕਿਹਾ ਆ ਵੀ ਮੈਂ ਕੋਲੰਬੀਆ ਦੇ ਲੋਕਾਂ ਨੂੰ ਵਧਾਈ ਦਿੱਤੀ ਆ ਤੇ ਉਹਨਾਂ ਨੇ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਆਪਣਾ ਪ੍ਰੈਜ਼ੀਡੈਂਟ ਚੁਣ ਲਿਆ ਆ। ਕਿਸੇ ਤਰ੍ਹਾਂ ਦਾ ਉੱਥੇ ਕੋਈ ਬੁਰੀ ਘਟਨਾ ਨਹੀਂ ਵਾਪਰੀ ਹੈਗੀ, ਕੋਈ ਲੜਾਈ ਝਗੜਾ ਨਹੀਂ ਹੋਇਆ, ਬਹੁਤ ਹੀ ਵਧੀਆ ਤਰੀਕੇ ਦੇ ਨਾਲ ਵੋਟਾਂ ਪਈਆਂ ਆ। ਸੋ ਕੋਲੰਬੀਆ ਦੇ ਵਿੱਚ ਪਹਿਲੀ ਵਾਰੀ ਇੱਕ ਰਹਿ ਚੁੱਕਾ ਗਰੀਲਾ ਹੁਣ ਉੱਥੇ ਦਾ ਪ੍ਰੈਜ਼ੀਡੈਂਟ ਬਣਨ ਜਾ ਰਿਹਾ ਹੈ। ਜੀ। ਖਾਲਸਾ ਜੀ, ਤੁਸੀਂ ਕੋਲੰਬੀਆ ਦੀ ਗੱਲ ਕੀਤੀ ਹੈ ਤੇ ਮੈਂ ਜਾਣਕਾਰੀ ਦਿੰਦਾ ਚੱਲਦਾ ਤੁਹਾਨੂੰ ਕੋਲੰਬੋ ਦੀ। ਸ਼੍ਰੀਲੰਕਾ ਦੀ ਗੱਲ ਕਰਾਂਗੇ। ਬਹੁਤ ਜਿਹੜਾ ਕ੍ਰਾਈਸਿਸ ਇਸ ਵੇਲੇ ਸ਼੍ਰੀਲੰਕਾ ਦੇ ਵਿੱਚ ਆਰਥਿਕ ਸੰਕਟ ਆ ਜਿਹੜਾ ਬਹੁਤ ਵੱਡਾ ਹੋ ਗਿਆ। ਹੁਣ ਸ਼੍ਰੀਲੰਕਾ ਦੀ ਸਰਕਾਰ ਨੇ ਖਾਲਸਾ ਜੀ ਫੈਸਲਾ ਕੀਤਾ ਹੈ ਵੀ ਸੋਮਵਾਰ ਤੋਂ ਅਗਲੇ ਹਫ਼ਤੇ ਜਿਹੜੇ ਸਰਕਾਰੀ ਦਫ਼ਤਰ ਆ ਉਹ ਬੰਦ ਰੱਖਾਂਗੇ। ਐਲਾਨ ਤਾਂ ਕੀਤਾ ਹੈ ਕਿ ਆਰਥਿਕ ਸੰਕਟ ਕਰਕੇ ਸ਼੍ਰੀਲੰਕਾ ਦੀ ਸਰਕਾਰ ਹੈ ਜਿਹੜੀ ਉਹ ਪੈਟਰੋਲੀਅਮ ਪਦਾਰਥਾਂ ਦੀ ਕਮੀ ਦੇ ਨਾਲ ਜਿਹੜਾ ਉਹ ਘਾਟ ਦੇ ਨਾਲ ਜੂਝ ਰਹੀ ਆ। ਡੇਲੀ ਮਿਰਰ ਦੀ ਜਿਹੜੀ ਰਿਪੋਰਟ ਆ ਉਹ ਇਹ ਗੱਲ ਕਹਿੰਦੀ ਹੈ ਕਿ ਸ਼੍ਰੀਲੰਕਾ ਦੇ ਵਿੱਚ ਬਿਜਲੀ ਦੇ ਲੰਮੇ ਕੱਟਾਂ ਦੇ ਮੱਦੇਨਜ਼ਰ ਸਿੱਖਿਆ ਮੰਤਰੀ ਨੇ ਵੀ ਕੋਲੰਬੋ ਸ਼ਹਿਰ ਦੇ ਸਾਰੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਅਗਲੇ ਹਫ਼ਤੇ ਤੋਂ ਆਨਲਾਈਨ ਕਲਾਸਿਸ ਲਗਾਉਣ ਦੇ ਨਿਰਦੇਸ਼ ਦਿੱਤੇ ਹੈ। ਤੇ ਹੁਣ ਜਿਹੜਾ ਸਟਾਕ ਹੈ ਪੈਟਰੋਲੀਅਮ ਪਦਾਰਥਾਂ ਦਾ ਤੇਜ਼ੀ ਦੇ ਨਾਲ ਘਟ ਰਿਹਾ ਹੈ, ਜਦੋਂ ਕਿ ਟਾਪੂਨੁਮਾ ਇਸ ਦੇਸ਼ ਕੋਲ ਆਪਣੀ ਦਰਾਮਦਗੀ ਦੇ ਭੁਗਤਾਨ ਵਾਸਤੇ ਵਿਦੇਸ਼ੀ ਮੁਦਰਾ ਵੀ ਹੈ ਨਹੀਂ ਤੇ ਉਹ ਪ੍ਰਾਪਤ ਕਰਨ ਦੇ ਲਈ ਭਾਰੀ ਦਬਾਅ ਜਿਹੜਾ ਉਹ ਝੱਲਣਾ ਪੈ ਰਿਹਾ। ਹੁਣ ਪੈਟਰੋਲ ਤੇ ਡੀਜ਼ਲ ਤੇ ਰਸੋਈ ਗੈਸ ਦੀ ਉੱਥੇ ਜਿਹੜੇ ਆਲਮ ਆ ਉਹ ਇਹ ਹੈ ਕਿ ਅ, ਖਰੀਦਣ ਦੇ ਲਈ ਲੋਕਾਂ ਨੂੰ ਦੁਕਾਨਾਂ ਦੇ ਬਾਹਰ ਘੰਟਿਆਂ ਬੱਧੀ ਲਾਈਨਾਂ ਦੇ ਵਿੱਚ ਖੜੇ ਹੋਣਾ ਪੈ ਰਿਹਾ। ਤੇ ਹੁਣ ਗ੍ਰਹਿ ਮੰਤਰਾਲੇ ਦਾ ਜਿਹੜਾ ਸਰਕੂਲਰ ਆ ਉਹ ਇਹ ਗੱਲ ਕਹਿੰਦਾ ਵੀ ਈਂਧਨ ਸਪਲਾਈ ਦੀ ਗੰਭੀਰ ਸਮੱਸਿਆ ਆ ਰਹੀ ਆ। ਸੀਮਤ ਆਵਾਜਾਈ ਪ੍ਰਬੰਧ ਤੇ ਨਿੱਜੀ ਵਾਹਨਾਂ ਦੀ ਵਰਤੋਂ ਦੇ ਵਿੱਚ ਜਿਹੜੀ ਮੁਸ਼ਕਲ ਆ ਰਹੀ ਹੈ, ਉਸ ਦੇ ਕਰਕੇ ਜਿਹੜਾ ਇਹ ਸਰਕੂਲਰ ਆ ਉਹ ਘੱਟ ਤੋਂ ਘੱਟ ਸਟਾਫ ਨੂੰ ਸੋਮਵਾਰ ਤੋਂ ਕੰਮ ਤੇ ਆਉਣ ਦੀ ਇਜਾਜ਼ਤ ਦਿੰਦਾ। ਤੇ ਜਿਹੜੇ ਸਰਕੂਲਰ ਦੇ ਵਿੱਚ ਸਰਕਾਰ ਨੇ ਕਿਹਾ ਕਿ ਸਿਹਤ ਖੇਤਰ ਨਾਲ ਜੁੜੇ ਜਿਹੜੇ ਲੋਕ ਨੇ ਉਹ ਮੁਲਾਜ਼ਮ ਲਗਾਤਾਰ ਕੰਮ ਤੇ ਜਿਹੜੇ ਆਉਣਗੇ। ਤੇ ਹੁਣ ਅਨਾਜ ਦੀ ਘਾਟ ਨੂੰ ਦੂਰ ਕਰਨ ਦੇ ਲਈ 1500 ਏਕੜ ਤੋਂ ਵੱਧ ਬੰਜਰ ਜਾਂ ਛੱਡੀ ਗਈ ਸਰਕਾਰੀ ਜ਼ਮੀਨ ਤੇ ਜਿਹੜੀ ਸ਼੍ਰੀਲੰਕਾ ਦੀ ਫੌਜ ਆ ਉਹ ਉੱਥੇ ਖੇਤੀ ਮੁਹਿੰਮ ਦੇ ਵਿੱਚ ਹਿੱਸਾ ਲਊਗੀ। ਤੇ ਬ੍ਰਿਟਿਸ਼ ਹਕੂਮਤ ਤੋਂ 1947 ਦੇ 48 ਦੇ ਵਿੱਚ ਮਾਫ ਕਰਨਾ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡੇ ਆਰਥਿਕ ਸੰਕਟ ਦੇ ਨਾਲ ਸ਼੍ਰੀਲੰਕਾ ਜੂਝ ਰਿਹਾ। ਤੇ ਸ਼੍ਰੀਲੰਕਾ ਦੇ ਵਿੱਚ ਫੌਜ ਨੇ ਖੁਰਾਕ ਸੁਰੱਖਿਆ ਪ੍ਰੋਗਰਾਮ ਨੂੰ ਸਹਿਯੋਗ ਤੇ ਉਤਸ਼ਾਹਿਤ ਕਰਨ ਦੇ ਲਈ ਗ੍ਰੀਨ ਐਗਰੀਕਲਚਰਲ ਸਟੀਰਿੰਗ ਕਮੇਟੀ ਬਣਾਈ ਸੀਗੀ ਜਿਹੜੀ ਉਹ। ਤੇ ਹੁਣ ਇਸ ਵੇਲੇ ਆਰਥਿਕ ਸੰਕਟ ਹੈ ਤੇ ਉੱਥੇ ਆਪਾਂ ਦੇਖਦੇ ਹਾਂ ਖੁਰਾਕੀ ਖਾਣ ਵਾਲੀਆਂ ਚੀਜ਼ਾਂ, ਦਵਾਈਆਂ, ਰਸੋਈ ਗੈਸ, ਪੈਟਰੋਲ, ਡੀਜ਼ਲ, ਈਂਧਨ, ਟਾਇਲਟ ਪੇਪਰ ਵਰਗੀਆਂ ਜਿਹੜੀਆਂ ਜ਼ਰੂਰੀ ਵਸਤੂਆਂ ਉਹਨਾਂ ਦੀ ਵੀ ਭਾਰੀ ਕਮੀ ਦੇ ਨਾਲ ਸ਼੍ਰੀਲੰਕਾਈ ਇਸ ਵੇਲੇ ਜੂਝ ਰਹੇ ਆ। ਜੀ ਜੀ। ਅਗਲੀ ਖਬਰ ਮਿਨੇਸੋਟਾ ਮਿਨੇਐਪਲਸ ਤੋਂ ਆ ਰਹੀ ਆ, ਜਿੱਥੇ ਕਿ 1200 ਦੇ ਕਰੀਬ ਅਫਗਾਨ ਰਿਫਿਊਜੀਜ਼ ਰਹਿ ਰਹੇ ਆ। ਜੀ ਫੈਡਰਲ ਗਵਰਨਮੈਂਟ ਵੱਲੋਂ ਉਹਨਾਂ ਨੂੰ 6 ਮਹੀਨੇ ਦੀ ਹੈਲਪ, ਰੈਂਟਲ ਅਸਿਸਟੈਂਸ ਤੇ ਫੂਡ ਵਗੈਰਾ ਦੀ ਦਿੱਤੀ ਗਈ ਸੀ। ਉਹ ਹੁਣ 6 ਮਹੀਨੇ ਉਹਨਾਂ ਦੇ ਪੂਰੇ ਹੋ ਜਾਣੇ ਹੈਗੇ ਆ। ਹੈਸਨਨੀਤ ਨਾਮ ਦੀ ਇਹ ਬੱਚੀ ਕਹਿੰਦੀ ਆ ਵੀ ਮੇਰੇ 3 ਮਹੀਨੇ ਰਹਿ ਗਏ ਆ ਉਸ ਘਰ ਦੇ ਵਿੱਚ ਰਹਿਣ ਦੇ ਲਈ ਜਿੱਥੇ ਰੈਂਟਲ ਅਸਿਸਟੈਂਸ ਉਹਨਾਂ ਨੂੰ ਮਿਲ ਰਹੀ ਆ। ਉਸ ਤੋਂ ਬਾਅਦ ਸਾਡੇ ਪਰਿਵਾਰ ਨੂੰ ਪਤਾ ਨਹੀਂ ਵੀ ਕਿੱਦਾਂ ਅਸੀਂ ਗੁਜ਼ਾਰਾ ਕਰਾਂਗੇ। ਉਹ ਆਪ ਤੇ ਆਪਣੀ ਮਾਤਾ ਦੇ ਨਾਲ ਇਸ ਰੈਂਟਲ ਅਸਿਸਟੈਂਸ ਵਾਲੇ ਘਰ ਦੇ ਵਿੱਚ ਰਹਿ ਰਹੀ ਆ ਤੇ ਕਹਿੰਦੇ ਵੀ 8 ਮੇਰੇ ਹੋਰ ਭੈਣ-ਭਰਾ ਹਜੇ ਵੀ ਅਫਗਾਨਿਸਤਾਨ ਦੇ ਵਿੱਚ ਹੈਗੇ ਆ। ਉਹ ਸਾਡੇ ਤੇ ਡਿਪੈਂਡ ਕਰਦੇ ਆ। ਕਹਿੰਦੀ ਵੀ ਮੈਂ ਖੁਦ ਇੰਗਲਿਸ਼ ਸਿੱਖ ਰਹੀ ਆ, ਨਾਲ ਮੇਰੀ ਮਦਰ ਵੀ ਇੰਗਲਿਸ਼ ਸਿੱਖ ਰਹੀ ਆ ਤੇ ਮੈਂ ਇੱਕ ਦਿਨ ਨਰਸ ਬਣਨਾ ਚਾਹੁੰਦੀ ਆ USA ਦੇ ਵਿੱਚ। ਤੇ ਪਰ ਜੇ ਇਹ ਇਵਿਕਸ਼ਨ ਹੋ ਜਾਂਦੀ ਆ, ਸਾਡੇ ਲਈ ਰਹਿਣਾ ਬੜਾ ਔਖਾ ਹੋ ਜਾਊਗਾ। ਜਾਕਾ ਨਾਮ ਦੀ ਇੱਕ ਆਰਗੇਨਾਈਜੇਸ਼ਨ ਆ, ਉਹ ਰੈਂਟਲ ਅਸਿਸਟੈਂਸ ਦਿੰਦੀ ਹੈਗੀ ਆ ਜੋ ਅਫਗਾਨਿਸਤਾਨ ਤੋਂ ਰਿਫਿਊਜੀਜ਼ USA ਦੇ ਵਿੱਚ ਆਏ ਹੈਗੇ ਆ। ਕਹਿੰਦੇ ਵੀ 100 ਤੋਂ ਵੱਧ ਫੈਮਿਲੀ ਦਾ ਅਸੀਂ ਹੈਲਪ ਕਰ ਰਹੇ ਹੈਗੇ ਆ। ਸਾਰੇ ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ 2 ਸਾਲਾਂ ਦੇ ਦੌਰਾਨ ਇਵਿਕਸ਼ਨ ਪੂਰੀ ਤਰ੍ਹਾਂ ਬੰਦ ਸੀ। ਪੂਰੇ USA ਦੇ ਵਿੱਚ, ਚਾਹੇ ਤੁਸੀਂ ਨਹੀਂ ਵੀ ਰਿਫਿਊਜੀ ਸੀ, ਪਰ ਹੁਣ ਉਹ ਇਵਿਕਸ਼ਨਸ ਨੂੰ ਚੱਕਿਆ ਜਾ ਰਿਹਾ ਹੈਗਾ। ਸੋ ਜੀ। ਬਹੁਤ ਸਾਰੇ ਲੋਕਾਂ ਨੂੰ ਇਵਿਕਟ ਕੀਤਾ ਜਾ ਸਕਦਾ, ਪਰ ਇਹ ਜੋ ਸ਼ਰਨਾਰਥੀ ਆਏ ਆ, ਉਹ ਕਾਫੀ ਇਸ ਟਾਈਮ ਫਿਕਰਮੰਦ ਹੈਗੇ ਆ।
ਜੀ, ਅੱਜ ਦੇ ਸਾਡੇ ਇਸ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਇੰਨਾ ਹੀ। ਖਾਲਸਾ ਜੀ, ਲਈਏ ਜੀ ਫਿਰ ਇਜਾਜ਼ਤ ਜੀ। ਜੀ, ਸੋ ਆਪਾਂ ਇਜਾਜ਼ਤ ਲੈਂਦੇ ਹਾਂ ਤੇ ਇਸੇ ਤਰ੍ਹਾਂ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜੇ ਰਹੋ। ਜਿੰਨੇ ਵੀ ਸਾਡੇ ਪੰਜਾਬੀ ਰੇਡੀਓ ਯੂਐਸਏ ਦੇ ਸਰੋਤੇ ਆ, ਸਾਰਿਆਂ ਨੂੰ ਬੇਨਤੀ ਆ, ਵੱਧ ਤੋਂ ਵੱਧ ਆਪਣੇ ਜੋ ਦੋਸਤ ਆ, ਮਿੱਤਰ ਆ, ਰਿਸ਼ਤੇਦਾਰ ਹੈਗੇ ਆ, ਜੀ। ਉਹਨਾਂ ਦੇ ਨਾਲ ਸਾਰਿਆਂ ਨੂੰ ਕਹੋ ਵੀ ਵੱਧ ਤੋਂ ਵੱਧ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜਨ। ਫੇਸਬੁੱਕ ਨੂੰ ਜੁਆਇਨ ਕਰਨ, ਸਬਸਕ੍ਰਾਈਬ ਕਰਨ, ਪੰਜਾਬੀ ਰੇਡੀਓ ਯੂਐਸਏ ਦੇ ਯੂਟਿਊਬ ਨੂੰ ਸਬਸਕ੍ਰਾਈਬ ਕਰਨ। ਤੇ ਸਾਰਿਆਂ ਨੂੰ ਪਤਾ ਹੀ ਆ ਵੀ ਜਿੰਨੇ ਵੀ ਸਾਡੇ ਰੇਡੀਓ ਸਟੇਸ਼ਨਸ ਹੈਗੇ ਆ, ਜੀ। ਤੁਸੀਂ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਸੁਣ ਰਹੇ ਆ, ਕਾਰਾਂ ਦੇ ਵਿੱਚ ਸੁਣ ਰਹੇ ਹੈਗੇ ਆ, ਟਰੈਸਟਰੀਅਲ ਜਿੰਨੇ ਵੀ ਸਾਡੇ ਰੇਡੀਓ ਸਟੇਸ਼ਨਸ ਹੈਗੇ ਆ। ਸੋ ਜੇ ਸੱਚਮੁੱਚ ਹੀ ਤੁਸੀਂ ਪੰਜਾਬੀ ਰੇਡੀਓ ਯੂਐਸਏ ਨੂੰ, ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮਸ ਨੂੰ ਪਿਆਰ ਕਰਦੇ ਹੋ, ਵੱਧ ਤੋਂ ਵੱਧ ਆਪਣੇ ਦੋਸਤ ਮਿੱਤਰ ਰਿਸ਼ਤੇਦਾਰਾਂ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੋੜੋ ਤੇ ਇਸੇ ਤਰ੍ਹਾਂ ਜੁੜੇ ਰਹੋ। ਤੇ ਸ਼ਾਮ ਨੂੰ ਫੇਰ ਆਪਾਂ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ, ਜਿਹਦੇ ਵਿੱਚ ਕੀ ਕੁਝ ਕੈਲੀਫੋਰਨੀਆ ਵਿੱਚ ਵਾਪਰ ਰਿਹਾ ਹੈਗਾ। ਤੇ ਜੀ। ਸਟਾਕ ਮਾਰਕੀਟ ਦੀ ਅੱਜ ਗੱਲ ਕਰਦੇ ਜਾਈਏ, ਅੱਜ ਫੈਡਰਲ ਹੌਲੀਡੇ ਆ ਤੇ ਸਟਾਕ ਮਾਰਕੀਟ ਅੱਜ ਬੰਦ ਹੈਗੀ ਆ। ਸੋ ਉਧਰੋਂ ਕੁਛ ਨਹੀਂ ਆਣਾ, ਪਰ ਕ੍ਰਿਪਟੋ ਕਰੰਸੀ ਦਾ ਮੈਂ ਤੁਹਾਨੂੰ ਦੱਸ ਚੁੱਕਾ, ਵਰਲਡ ਲੈਵਲ ਦੇ ਉੱਤੇ ਹਾਂਜੀ। ਕਾਫੀ ਬੁਰਾ ਹਾਲ ਹੈਗਾ ਆ। ਹੁਣ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ, ਮੇਰੇ ਜੀ। ਹਰਜੋਤ ਸਿੰਘ ਖਾਲਸਾ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ। ਯੂਐਸ।